ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 19 अगस्त 2019 4 भादू नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਵੀਕਐਂਡ ਗੁਜ਼ਰ ਗਿਆ ਹੈ, ਆਈ ਹੋਪ ਤੁਹਾਡਾ ਵੀਕਐਂਡ ਸਾਰਿਆਂ ਦਾ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਹੁਣ ਆਪਾਂ ਅੱਜ ਦਾ ਜੋ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਨੇ, ਪਹਿਲਾਂ ਤੇ ਉਹਨਾਂ ਤੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਉਹਨਾਂ ਦਰਸ਼ਕਾਂ ਦਾ ਔਰ ਐਡਮਾਇਰਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਜਿਹੜੇ ਲਗਾਤਾਰਤਾ ਨਾਲ ਜਿੱਥੇ ਵੱਡੀ ਗਿਣਤੀ 'ਚ ਸਾਡੇ YouTube ਚੈਨਲ ਦੇ ਨਾਲ ਜੁੜ ਰਹੇ ਨੇ। ਇਨ ਥਾਊਜ਼ੈਂਡਸ ਐਵਰੀ ਡੇ ਨਵੇਂ ਸਬਸਕ੍ਰਾਈਬਰ ਨੇ ਉਸ ਤੇ। ਬਿਲਕੁਲ, ਉੱਥੇ ਜਿਹੜਾ ਵੀ ਸਾਡਾ ਸਾਂਝ ਦਾ ਇੱਕ ਸਾਡਾ ਵਿਦ ਸੋਲੀਡੈਰਿਟੀ ਜਿਹੜੀ ਕਨਵਿਕਸ਼ਨ ਹੈ, ਇਹ ਸਿਰਫ ਕੋਈ ਅਸੀਂ ਵੋਟਾਂ ਲੈਣ ਲਈ ਨਹੀਂ, ਨਾ ਹੀ ਕੋਈ ਇੱਥੇ ਅਸੀਂ ਚੋਣਾਂ ਲੜਨੀਆਂ ਨੇ ਕਿ ਅਸੀਂ ਕਸ਼ਮੀਰੀ ਭਰਾਵਾਂ ਭੈਣਾਂ ਤੋਂ ਜਾਂ ਆਪਣੇ ਪੰਜਾਬੀ ਭਰਾਵਾਂ ਭੈਣਾਂ ਤੋਂ ਵੋਟਾਂ ਮੰਗਣੀਆਂ ਨੇ, ਪਰ ਇਹ ਸਾਡੀ ਕਨਵਿਕਸ਼ਨ ਹੈ ਕਿ ਇਹ ਟੁਗੈਦਰਨੈਸ ਹੀ ਅਲਟੀਮੇਟਲੀ ਗੁਲਾਮੀ ਦੀਆਂ ਜੰਜੀਰਾਂ ਵੀ ਕੱਟੇਗੀ। ਔਰ ਇੱਕ ਚੰਗੀ ਡਿਵੈਲਪਮੈਂਟ ਹੈ ਪਿਛਲੇ ਦਿਨਾਂ 'ਚ ਪੰਜਾਬ ਔਰ ਦੂਸਰੇ ਹਵਾਲੇ ਨਾਲ ਕਿ ਖੱਬੇ ਪੱਖੀ ਧਿਰਾਂ ਲੈਫਟਿਸਟ ਪਾਰਟੀਆਂ ਜਿਹੜੀਆਂ ਹੁਣ ਤੱਕ ਦੂਰ ਰਹੀਆਂ ਨੇ ਖਾਲਿਸਤਾਨ ਦੇ ਕਨਸੈਪਟ ਨੂੰ ਵੀ, ਉਹ ਸਰਕਾਰ ਦੀ ਰਾਦਰ ਪ੍ਰੌਕਸੀ ਲੜਾਈ ਲੜਦੀਆਂ ਰਹੀਆਂ। ਸੋ ਉਹਨਾਂ ਦੀਆਂ ਤਨਜ਼ੀਮਾਂ ਵੀ, ਔਰ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਜਿਹੜੀ ਸਟੂਡੈਂਟ ਲੀਡਰ ਹੈ ਕਾਨੂੰਪ੍ਰਿਆ, ਉਸ ਨੇ ਇਸ ਵਾਰ ਬਲੈਕ ਡੇ ਦੇ ਮੌਕੇ ਬਰਾਬਰ ਜੁਆਇਨ ਵੀ ਕੀਤਾ ਬਾਕੀ ਤਰ੍ਹਾਂ ਦੇ ਨਾਲ ਭਾਰਤੀ ਜ਼ੁਲਮ ਦੇ ਖਿਲਾਫ ਕਸ਼ਮੀਰੀਆਂ ਦੇ ਹੱਕ 'ਚ। ਔਰ ਇਹ ਵੀ ਰਿਜ਼ੋਲਵ ਜਿਹੜਾ ਹੈ ਕਿ ਹਿੰਦੂਤਵਾ ਅਲਟੀਮੇਟਲੀ ਘੱਟ ਗਿਣਤੀਆਂ ਦੇ ਲਈ ਔਰ ਜਿਹੜੇ ਲੋਕ ਆਜ਼ਾਦਾਨਾ ਤੌਰ ਦੇ ਉੱਤੇ ਸੋਚਦੇ ਨੇ ਉਹਨਾਂ ਦੇ ਲਈ ਕਿੰਨੀ ਖਤਰਨਾਕ ਆਈਡੀਓਲੋਜੀ ਹੈ, ਔਰ ਕਿਵੇਂ ਸਰਕਾਰ ਜਿਹੜੀ ਹੈ ਉਹ ਰੂਥਲੈਸਲੀ ਜਿਹੜੀ ਹੈ ਉਹ ਜਿਹੜੀ ਉਹਨਾਂ ਦੇ ਨਾਲ ਸਹਿਮਤ ਆਵਾਜ਼ ਨਹੀਂ ਹੈ ਉਹਨੂੰ ਦਬਾ ਰਹੀ ਹੈ। ਇਸੇ ਤਰ੍ਹਾਂ ਸਾਡੀ ਜਿਹੜੀ UN ਮਿਸ਼ਨ ਇੰਡੀਆ ਦੇ ਬਾਹਰ ਪ੍ਰੋਟੈਸਟ ਦੀ ਸਪੀਚ ਸੀ, ਆਲਮੋਸਟ ਸ਼ਾਇਦ 7-8 ਮਿੰਟ ਦੀ, ਉਹ ਕੱਲ ਹੀ ਅਪਲੋਡ ਹੋਈ ਔਰ ਉਸ ਦੇ ਉੱਤੇ ਵੀ ਸੈਂਕੜਿਆਂ ਦੀ ਗਿਣਤੀ 'ਚ ਕਮੈਂਟ ਨੇ। ਸਭ ਦਾ ਅਸੀਂ ਜਵਾਬ ਨਹੀਂ ਦੇ ਸਕਦੇ, ਪਰ ਤੁਹਾਡਾ ਹਰ ਕਮੈਂਟ, ਤੁਹਾਡਾ ਹਰ ਪਿਆਰ ਦਾ ਲਫ਼ਜ਼ ਸਾਡੇ ਦਿਲ ਨੂੰ ਛੂੰਹਦਾ ਹੈ। ਔਰ ਮੈਂ ਰੋਮ ਦੇ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇੰਨਾ ਨਵਾਜ਼ਦੇ ਹੋ। ਔਰ ਜਿੰਨੀ ਨਵਾਜ਼ਿਸ਼ ਸਾਡੇ ਪਾਕਿਸਤਾਨੀ ਭੈਣ ਭਰਾ ਦਿੰਦੇ ਨੇ ਤਾਂ ਮੇਰੇ ਮਨ 'ਚ ਉਹ ਕੁਦਰਤੀ ਜਿਹੜਾ ਅਲਾਮਾ ਇਕਬਾਲ ਦੀ ਨਜ਼ਮ ਦਾ ਇੱਕ ਸ਼ੇਅਰ ਹੈ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ का। ਸੋ ਮੈਂ ਸਮਝਦਾ ਵੀ ਵਾਕਈ ਦਿਲ ਨਵਾਜ਼ੀ ਵੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਜਿਹੜੀ ਪਿਛਲੇ 30 ਸਾਲ ਤੋਂ ਸਾਡੀ ਜਦੋਜਹਿਦ ਸੀ, ਜਿਹਦੇ 'ਚ ਇੱਕ ਹਿੱਸਾ ਸੀ ਕਿ ਅਲਟੀਮੇਟਲੀ ਸਾਡੀ ਡੈਸਟਨੀ ਟੁਗੈਦਰ ਹੈ ਔਰ ਸਾਡਾ ਦੁਸ਼ਮਣ ਵੀ ਇੱਕ ਹੈ। ਅੱਜ ਜੇ ਆਵਾਜ਼ ਫਿਜ਼ਾ 'ਚ ਆਈ ਹੈ ਕਿ ਆਵਰ ਪੇਨ ਇਜ਼ ਦਾ ਸੇਮ ਐਂਡ ਆਵਰ ਐਨਮੀ ਇਜ਼ ਦਾ ਸੇਮ, ਤੇ ਇਹ ਸਾਨੂੰ ਲੱਗਦਾ ਹੈ ਵੀ 30 ਸਾਲ ਤੋਂ ਜਿਹੜਾ ਇੱਕ ਕਦਮ ਇਸ ਪਾਸੇ ਵੱਲ ਵਧਿਆ ਉਸ ਨੂੰ ਰੱਬ ਨੇ, ਅੱਲਾ ਮੀਆਂ ਨੇ ਫਲ ਲਾਇਆ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣਗੀਆਂ ਤੇ ਗੱਲ ਅੱਗੇ ਤੁਰੇਗੀ। ਵੀਕਐਂਡ ਬੇਸ਼ੱਕ ਅਸੀਂ ਕੋਈ ਖਾਸ ਐਤਕੀ ਪਲਾਨ ਨਹੀਂ ਸੀ ਕੀਤਾ, ਲੋਕਲੀ ਹੀ ਮਿਲਣ ਦਾ ਕੁਝ ਰੱਖਿਆ ਸੀ, ਲੇਕਿਨ ਇੱਕ ਟ੍ਰੈਜੇਡੀ ਪਿਛਲੇ ਦਿਨਾਂ 'ਚ ਜਿਹੜੀ ਇੱਕ ਸਿੱਖ ਕਪਲ ਜਿਹੜੇ ਆਪਣੇ ਬੇਟੇ ਤੇ ਬੇਟੀ ਨਾਲ ਉਹਨਾਂ ਨੂੰ ਵੈਕੇਸ਼ਨ ਚੱਲ ਰਹੀਆਂ ਨੇ ਸਕੂਲਾਂ 'ਚ,
ਵਰਜੀਨੀਆ ਲੈ ਕੇ ਗਏ ਸੀ ਔਰ ਉਹਨਾਂ ਦੀ ਗੱਡੀ ਦੇ ਨਾਲ ਹੈਡ ਔਨ ਇੱਕ ਨੇ ਆ ਕੇ ਕੋਲੀਜਨ ਕੀਤਾ ਸਾਹਮਣੇ ਜੀ ਉਹਦਾ ਕੰਟਰੋਲ ਨਹੀਂ ਰਿਹਾ ਉਹਦਾ ਬੰਦੇ ਦਾ ਔਰ ਉਹਦੇ ਚ ਮੌਕੇ ਦੇ ਉੱਤੇ ਹੀ ਦੋਵੇਂ ਜੀ ਵੀ ਔਰ ਉਹਨਾਂ ਦੀ ਬੇਟੀ ਵੀ ਜਿਨ੍ਹਾਂ ਦੇ ਨਾਂ ਉਹ ਗੁਰਮੀਤ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ ਜਸਲੀਨ ਕੌਰ ਔਰ ਉਹਨਾਂ ਦੀ ਬੇਟੀ ਹਰਜਸ ਕੌਰ, ਇਹ ਮੌਕੇ ਦੇ ਉੱਤੇ ਉਹਨਾਂ ਦੀ ਮੌਤ ਹੋ ਗਈ। ਔਰ ਬੇਟਾ ਉਹਨਾਂ ਦਾ ਜਿਹੜਾ 8-9 ਸਾਲ ਦਾ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇੱਕ ਪਿਆਰਾ ਕਪਲ। ਔਰ ਇਹ ਦਸ਼ਮੇਸ਼ ਦਰਬਾਰ ਕਾਰਟਰੇਟ 'ਚ ਬਹੁਤ ਸੇਵਾ ਕਰਨ ਵਾਲੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ, ਪੰਜਾਬੀ ਸਕੂਲ 'ਚ, ਔਰ ਦਿੱਲੀ ਨਾਲ ਇਹਨਾਂ ਦਾ ਸੰਬੰਧ ਸੀ। ਔਰ ਜਿਵੇਂ ਇਹ ਦੱਸਿਆ ਗਿਆ ਕੱਲ ਜਦੋਂ ਅਸੀਂ ਦਸ਼ਮੇਸ਼ ਦਰਬਾਰ ਕਾਰਟਰੇਟ ਉਹਨਾਂ ਦੀ ਅੰਤਮ ਅਰਦਾਸ ਸੀ ਉਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ, ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਆਈਆਂ ਸੀ। ਔਰ ਮੈਂ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਦੇ ਹੋਏ ਇਹ ਗੱਲ ਕਹੀ ਕਿ ਇੱਕ ਪਰਿਵਾਰ ਹੈ ਔਰ ਜਦੋਂ ਉਹ ਪਰਿਵਾਰ ਹੀ ਟੁੱਟਦਾ ਹੈ ਜਾਂ ਉਸ ਨੂੰ ਕੋਈ ਹਾਦਸਾ ਵਾਪਰਦਾ ਤੇ ਦੁਖਦਾਈ ਹੁੰਦਾ ਹੈ, ਪਰ ਜਦੋਂ ਅਸੀਂ ਵੱਡਾ ਖਾਲਸਾ ਪਰਿਵਾਰ ਦੇਖਦੇ ਹਾਂ ਔਰ ਖਾਸ ਤੌਰ ਤੇ ਖਾਲਸਾ ਪਰਿਵਾਰ ਦੇ ਉਹ ਬਹੁਤ ਕੀਮਤੀ ਮੋਤੀ, ਕੀਮਤੀ ਹੀਰੇ ਜਿਹੜੇ ਅੱਗੋਂ ਕੌਮ ਲਈ ਕੁਝ ਕਰਦੇ ਨੇ, ਕੌਮ ਦੀ ਪੀੜ ਦੇ ਨਾਲ ਜੁੜੇ ਹੋਏ ਨੇ, ਕੁਛ ਨਾ ਕੁਛ ਐਕਟਿਵਿਜ਼ਮ ਕਰਦੇ ਨੇ, ਉਹਨਾਂ ਦਾ ਜਿਹੜਾ ਇਸ ਕਦਰ ਜਾਣਾ, ਜਿਹਦੇ ਲਈ ਤੁਸੀਂ ਬਹੁਤ ਵਾਰ ਜਦੋਂ ਬਾਬਾ ਫਰੀਦ ਉਹਨਾਂ ਦਾ ਇਹ ਕਲਾਮ, ਉਹਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਤਾਂ ਮੈਂ ਸਮਝਦਾ ਵੀ ਇਸ ਵਾਕਿਆ ਨੂੰ ਜਿਹੜਾ ਇੱਕ ਬਹੁਤ ਸ਼ੌਕਿੰਗ ਹੈ ਸਾਰੀ ਕਮਿਊਨਿਟੀ ਦੇ ਵਿੱਚ ਹੀ, ਅਮਰੀਕਾ ਕੈਨੇਡਾ ਭਰ 'ਚ ਨਹੀਂ ਜਿੱਥੇ ਵੀ, ਕਿਉਂਕਿ ਫੇਸਬੁੱਕ ਰਾਹੀਂ ਮੈਸੇਜ ਪਹੁੰਚਦਾ ਤੇ ਮੈਂ ਤਾਂ ਉਹੀ ਸਮਝਦਾ ਵੀ ਜਿਵੇਂ ਬਾਬਾ ਫਰੀਦ ਫਰਮਾਉਂਦੇ ਨੇ ਔਰ ਇਹੀ ਵਾਪਰਿਆ ਇਹਨਾਂ ਦੇ ਨਾਲ ਵੀ ਕਿ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਹੁਣ ਇੱਕ ਉਹ ਦੇਖ ਰਹੇ ਨੇ ਦਰਿਆ ਦੇ ਕੰਢੇ ਪਾਕਪਤਨ ਦੇ ਉਸ ਮੁਕਾਮ ਤੇ ਕਿ ਇੱਕ ਬਗਲਾ ਜਿਹੜਾ ਬੜਾ ਚਿੱਟਾ ਸੋਹਣਾ ਹੁੰਦਾ ਹੈ ਉਹ ਦਰਿਆ ਦੇ ਕੰਢੇ ਬੈਠਾ ਉਹ ਕਲੋਲਾਂ ਕਰ ਰਿਹਾ, ਕਦੇ ਮੱਛੀ ਫੜਦਾ ਹੋਣਾ, ਕਦੇ ਛੱਡਦਾ ਹੋਣਾ, ਕਦੇ ਆਪਣੀ ਮੌਤ 'ਚ ਲੱਗਾ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਉਹ ਚੋਲ ਮੋਲ ਕਰ ਰਿਹਾ ਤੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਉਹ ਆਪਣੀ ਮੌਤ 'ਚ ਲੱਗਾ ਤੇ ਉੱਤੇ ਅਸਮਾਨ ਦੇ ਉੱਤੇ ਇੱਕਦਮ ਬਾਜ ਆਂਦਾ, ਬਾਜ ਝਪਟਾ ਮਾਰ ਕੇ ਉਹਨੂੰ ਚੁੱਕ ਕੇ ਲੈ ਜਾਂਦਾ ਉਸ ਬਗਲੇ ਨੂੰ, ਕਿ ਉਸ ਕੇਲ ਕਰੇਂਦੇ ਉਹਨੂੰ ਕਿਹਾ ਔਰ ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ, ਕਿ ਜਿਉਂ ਹੀ ਉਹ ਮੌਤ ਦਾ ਬਾਜ ਆਇਆ ਸਾਰੇ ਜਿਹੜੇ ਚੋਲਾ ਮੋਲਾ ਨੇ ਸਭ ਖਤਮ ਹੋ ਗਏ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਕਿ ਜਿਹੜੀ ਗੱਲ ਕਦੇ ਚੇਤੇ ਵੀ ਨਹੀਂ ਸੀ ਰੱਬ ਨੇ ਉਹ ਪਾਣਾ ਵਰਤਾਇਆ। ਤਾਂ ਇਹ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਹੈ ਔਰ ਜਦੋਂ ਰਾਗੀ ਉਹਨੂੰ ਪੜ੍ਹ ਰਹੇ ਸੀ ਮੈਂ ਕਿਹਾ ਕਿ ਇਸ ਤੋਂ ਵੱਧ ਕੇ ਹੁਣ ਉਹ ਪਰਿਵਾਰ, ਔਰ ਇਹ ਵੀ ਦੱਸਿਆ ਗਿਆ ਕਿ ਕਾਫੀ ਦੇਰ ਤੋਂ ਉਹਨਾਂ ਦੀ ਇਮੀਗ੍ਰੇਸ਼ਨ ਅੜੀ ਹੋਈ ਸੀ, ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਨੂੰ ਇਮੀਗ੍ਰੇਸ਼ਨ ਦਾ ਉਹਨਾਂ ਦੀ ਹੋਈ। ਔਰ ਮੈਂ ਜਿਹੜਾ ਦੂਸਰਾ ਪਾਰਟ ਮੈਨੂੰ ਆਪਣੀ ਕੌਮ ਤੇ ਫਖਰ ਹੁੰਦਾ ਹੈ ਕਿ ਬੇਟਾ ਜਿਹੜਾ ਕਿ ਜ਼ਖਮੀ ਹੈ ਪਰ ਆਊਟ ਆਫ ਡੇਂਜਰ ਹੈ, ਉਸ ਨੂੰ ਲੈ ਕੇ ਜਿੰਨੀ ਚਿੰਤਾ ਸੀ ਔਰ ਉੱਥੇ ਹਜ਼ਾਰਾਂ ਡਾਲਰਾਂ ਵਾਲੇ ਜਿਹੜੇ ਸੀ ਉਹ ਕਰ ਰਹੇ ਸੀ ਕਿ ਟਰਸਟ ਬਣਾਓ, ਉਹਨਾਂ ਨੂੰ ਅਡਾਪਟ ਕਰਨ ਲਈ ਬੱਚੇ ਨੂੰ ਕਿੰਨੇ ਤਿਆਰ ਨੇ ਉਹਦੀ ਐਜੂਕੇਸ਼ਨ ਦੇ ਲਈ, ਔਰ ਸਾਰੀ ਸੰਗਤ ਐਵੇਂ ਲੱਗਦਾ ਸੀ ਵੀ ਉਹਨਾਂ ਦਾ ਆਪਣਾ ਬੱਚਾ ਜਿਹੜਾ ਹਸਪੀਟਲਾਈਜ਼ ਸੀ ਉੱਥੇ ਹੀ ਹੈ ਵਰਜੀਨੀਆ 'ਚ। ਸੋ ਇੱਕ ਵੱਡੀ ਟ੍ਰੈਜੇਡੀ ਹੈ ਜਿਸ ਦੇ ਲਈ ਸਾਰਾ ਮੈਂ ਸਮਝਦਾ ਵੀ ਇਹੀ ਕੀਤਾ ਜਾ ਸਕਦਾ ਹੈ, ਬਾਕੀ ਤਾਂ ਰੱਬ ਦਾ ਭਾਣਾ ਹੈ। ਔਰ ਮੈਂ ਜਿੱਥੇ ਇਹ ਗੱਲ ਕਰ ਰਿਹਾ ਮੇਰੇ ਬੜੇ ਪਸੰਦੀਦਾ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਦਾ ਪੂਰਾ ਨਾਮ ਮੁਹੰਮਦ ਜ਼ਹੂਰ ਖਿਆਮ, ਔਰ ਜਿਨ੍ਹਾਂ ਨੇ ਥੋੜਾ ਬਹੁਤ ਜਿਹੜੇ ਕਲਾਸਿਕ ਮਿਊਜ਼ਿਕ ਦਾ ਸ਼ੌਕ ਰੱਖਦੇ ਨੇ, ਇਹਨਾਂ ਦਾ ਸੰਬੰਧ ਵੀ 93 ਸਾਲ ਦੀ ਉਮਰ 'ਚ ਇਹਨਾਂ ਨੇ ਅੱਜ ਚੜ੍ਹਾਈ ਕੀਤੀ ਹੈ ਔਰ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਹੈ ਕੰਟਰੀਬਿਊਸ਼ਨ ਕੀਤੀ ਹੈ ਕਲਾਸਿਕ ਮਿਊਜ਼ਿਕ ਦੀ ਦੁਨੀਆ 'ਚ ਉਸ ਖਿੱਤੇ 'ਚ। ਅੱਜ ਤਾਂ ਇਹ ਸਭ ਕੁਝ ਹਿੰਦੂਤਵਾ ਤੇ ਸ਼ਾਸਤਰੀय ਸੰਗੀਤ ਤੇ ਫਲਾਣੇ ਟਿਮਕੇ ਦੇ ਨਾਂ ਥੱਲੇ ਲੈਂਦੇ ਨੇ। ਇਹ ਜਿਹੜੀਆਂ ਦੋ ਇਸਲਾਮ 'ਚ ਯਕੀਨ ਰੱਖਣ ਵਾਲੀਆਂ ਸ਼ਖਸੀਅਤਾਂ ਪਰ ਬਹੁਤ ਭਲੇ ਲੋਕ ਜਿਨ੍ਹਾਂ ਦੇ ਵਿੱਚ ਇਹ ਮਿਸਟਰ ਖਿਆਮ ਵੀ ਔਰ ਨੌਸ਼ਾਦ, ਜਿਨ੍ਹਾਂ ਨੇ ਜੇ ਤੁਸੀਂ ਉਹ ਸਾਰੀ ਦੌਰ ਦੀਆਂ ਦੇਖੋ ਜਿਨ੍ਹਾਂ ਨੂੰ ਇਹ ਕਲਾਸਿਕ ਮੂਵੀਜ਼ ਕਹਿੰਦੇ ਨੇ ਤੇ ਉਹਨਾਂ ਦੇ ਵਿੱਚ ਔਰ ਇਹਨਾਂ ਦੇ ਸਭ ਦੇ ਨਾਲ ਜੁੜੇ ਹੋਏ ਫਿਰ ਜਿਹੜੇ ਸ਼ਾਇਰ ਜਿਨ੍ਹਾਂ ਦੇ ਦੀ ਲਿਖਤ ਨੂੰ ਉਹਨਾਂ ਨੇ ਮਿਊਜ਼ਿਕ ਦਿੱਤਾ
ਉਹ ਸਾਹਿਰ ਲੁਧਿਆਣਵੀ, ਨਾ ਹੀ ਕੋਈ ਸਾਹਿਰ ਲੁਧਿਆਣਵੀ ਇਹਨਾਂ ਦੀ ਬਾਲੀਵੁੱਡ 'ਚ ਕੋਈ ਪੈਦਾ ਹੋਇਆ, ਨਾ ਹੀ ਕੋਈ ਨੌਸ਼ਾਦ ਜਾਂ ਖਿਆਮ ਪੈਦਾ ਹੋਏਗਾ। ਔਰ ਜਿਸ ਨੇ ਔਰ ਪੂਰਾ ਇਸ ਕਿਸਮ ਦਾ ਹੰਬਲ ਬੰਦਾ। ਔਰ ਮੈਂ ਕਈ ਵਾਰ ਜਦੋਂ ਟ੍ਰੈਜਡੀਜ਼ ਦੀ ਗੱਲ ਅਸੀਂ ਕਰਕੇ ਹਟੇ ਤੇ ਡਾਕਟਰ ਰਣਜੀਤ ਸਿੰਘ ਨਾਲ ਸੀ ਜਦੋਂ ਕੱਲ ਅਸੀਂ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਗਏ ਜਿੱਥੇ ਉਹਨਾਂ ਦੀ ਅੰਤਮ ਅਰਦਾਸ ਸੀ, ਤੇ ਮਿਸਟਰ ਖਿਆਮ ਬਾਰੇ ਮੈਂ ਖਬਰ BBC ਤੇ ਦੇਖੀ ਸੀ ਕਿ ਵੀ ਉਹ ਕਾਫੀ ਸੀਰੀਅਸ ਹਾਲਤ 'ਚ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਕਈ ਵਾਰ ਜਿਹੜੇ ਲੋਕ ਇੰਨੇ ਵੱਡੇ ਸੈਲੀਬ੍ਰਿਟੀਜ਼ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਵੀ ਕੋਈ ਐਸੀ ਟ੍ਰੈਜਡੀ ਵਾਪਰਦੀ ਹੈ। ਮੈਂ ਕਿਹਾ ਜਿਵੇਂ ਜਗਜੀਤ ਸਿੰਘ ਚਿੱਤਰਾ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ, ਉਹ ਬੰਗਾਲਣ ਸਿੱਖ ਮੁੰਡਾ, ਪਰ ਉਹਨਾਂ ਦਾ ਬੇਟਾ ਜਿਹੜਾ ਕਿ ਭਰ ਜਵਾਨੀ ਦੇ ਵਿੱਚ ਇੱਕ ਐਕਸੀਡੈਂਟ 'ਚ ਮਾਰਿਆ ਗਿਆ ਔਰ ਉਸ ਤੋਂ ਬਾਅਦ ਚਿੱਤਰਾ ਨੇ ਗਾਣਾ ਛੱਡ ਦਿੱਤਾ। ਉਹਨੇ ਕਿਹਾ ਵੀ ਨਹੀਂ। ਹੁਣ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ ਕਿ ਇਹ ਮਿਸਟਰ ਖਿਆਮ ਔਰ ਇਹਨਾਂ ਦੀ ਵਾਈਫ ਜਗਜੀਤ ਕੌਰ ਜਿਹੜੀ ਕਿ ਇੱਕ ਬਹੁਤ ਉੱਚੇ ਸਿੱਖ ਘਰਾਣੇ ਦੀ ਭਾਈ ਮੰਝ ਹੁਸ਼ਿਆਰਪੁਰ ਜ਼ਿਲ੍ਹੇ 'ਚ ਗੁਰੂ ਅਰਜਨ ਸਾਹਿਬ ਦੇ ਵੇੜੇ ਦੇ ਨੇ। ਉਹਨਾਂ ਦਾ ਔਰ ਇਹਨਾਂ ਦੇ ਜਗਜੀਤ ਕੌਰ ਦੇ ਫਾਦਰ ਵੱਡੇ ਵਕੀਲ ਸੀ, ਪਰ ਕਾਲਜ ਡੇਜ਼ ਔਰ ਦੂਸਰੇ 'ਚ ਇਹਨਾਂ ਦਾ ਆਪਸੀ ਵਿਆਹ ਹੋਇਆ। ਔਰ ਇਹਨਾਂ ਦਾ ਪ੍ਰਦੀਪ ਖਿਆਮ ਬੇਟਾ ਵੀ ਭਰ ਜਵਾਨੀ ਦੇ ਵਿੱਚ ਉਹਦੀ ਡੈਥ ਹੋ ਗਈ। ਔਰ ਇਹ ਉਹਨਾਂ ਦਾ ਇੱਕ ਇੰਟਰਵਿਊ ਰਾਜ ਸਭਾ TV ਦੇ ਉੱਤੇ ਕਾਫੀ ਦੇਰ ਆਂਦਾ, ਜਿਹੜੇ ਉਹਦੇ ਤੇ ਇੰਟਰਵਿਊ ਹੁੰਦੇ ਨੇ, ਤੇ ਇਹ ਉਦੋਂ 90 ਸਾਲ ਦੇ ਬਰਥ ਐਨੀਵਰਸਰੀ ਖਿਆਮ ਦੀ ਸੈਲੀਬ੍ਰੇਟ ਹੋਈ। ਔਰ ਇਹ ਉਹਦੇ 'ਚ ਕਹਿ ਰਹੇ ਸੀ ਕਿ ਜੀ ਦੇਖੋ ਜਿਹੜੀ ਫਿਲਮੀ ਦੁਨੀਆ 'ਚ ਆਉਂਦੇ ਨੇ ਕਈ ਸਟਰਗਲ ਕਰਦੇ ਨੇ, ਉਹਨਾਂ ਨੂੰ ਬਿਮਾਰ ਹੋ ਜਾਂਦੇ ਨੇ ਜਾਂ ਉਹਨਾਂ ਦਾ ਕੋਈ ਨਹੀਂ ਹੁੰਦਾ। ਅਸੀਂ ਜਿੰਨੀ ਆਪਣੀ ਜਾਇਦਾਦ ਜਾਂ ਸਾਡੇ ਬੇਟੇ ਨੇ ਵੀ ਪ੍ਰਦੀਪ ਨੇ ਬਣਾਏ ਸੀ ਪੈਸੇ, ਅਸੀਂ ਇੱਕ ਟਰਸਟ ਬਣਾ ਦਿੱਤਾ ਹੈ, ਉਹਦੇ 'ਚ ਅਸੀਂ 10 ਕਿਸੇ ਤੋਂ ਪੈਸੇ ਨਹੀਂ ਲਏ, 10 ਕਰੋੜ ਰੁਪਈਆ ਉਹਦੇ 'ਚ ਰੱਖਿਆ ਹੈ, ਇਹਨਾਂ ਦੀ ਜੁਐਲਰੀ ਵੀ ਘਰ ਵੀ, ਤਾਂ ਕਿ ਉਸ ਟਰਸਟ ਰਾਹੀਂ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਹੋ ਸਕੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਜਿੱਥੇ ਇੱਕ ਕਿਸੇ ਦਾ ਆਪਣੇ ਖਿੱਤੇ ਦੇ ਵਿੱਚ ਆਪਣੇ ਜਿਹੜਾ ਵੀ ਫਨ ਹੈ ਉਸ ਦੇ ਵਿੱਚ ਸਿਖਰਾਂ ਨੂੰ ਛੋਹਣਾ ਹੈ, ਅਰੂਜ਼ ਦੇ ਉੱਤੇ ਹੋਣਾ ਹੈ, ਉੱਥੇ ਜਿਹੜੀ ਹਿਊਮਿਲਿਟੀ ਔਰ ਇਨਸਾਨੀਅਤ ਵੀ ਔਰ ਇਹ ਸਾਰਿਆਂ ਨੂੰ ਵੀ ਮੈਂ, ਕਿਉਂਕਿ ਜਿਹਨੂੰ ਤੁਸੀਂ ਨਿੱਜੀ ਤੌਰ ਤੇ ਐਡਮਾਇਰ ਕਰਦੇ ਹੋ, ਹਾਲਾਂਕਿ 93 ਸਾਲ ਦੀ ਭਰਪੂਰ ਉਮਰ ਹੈ, ਪਰ ਮੈਂ ਜਦੋਂ ਅੱਜ ਉਹ ਖਬਰ ਦੇਖੀ ਫਿਰ BBC ਤੇ ਸੀ ਔਰ ਬਹੁਤ ਸਾਰਿਆਂ ਨੇ ਉਹਨਾਂ ਨੂੰ ਖਿਆਮ ਨੂੰ ਟ੍ਰਿਬਿਊਟ ਦਿੱਤੀ ਹੈ। ਉਹ ਆਪਣੀ ਕਿਸਮ ਦਾ ਹੀ ਜੋ ਉਹਨਾਂ ਨੇ ਕਲਾਸਿਕ ਸੰਗੀਤ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਖਾਸ ਤੌਰ ਤੇ ਮਿਊਜ਼ਿਕ ਦੀ ਕੁਆਲਿਟੀ ਜਿਸ ਦੇ ਬਾਰੇ ਜਿਨ੍ਹਾਂ ਦੇ ਸੌਂਗ ਅੱਜ ਤੱਕ ਵੀ ਜਿਹੜੇ ਨੇ ਉਸ ਮਿਊਜ਼ਿਕ ਧੁਨ ਦੇ ਉੱਤੇ ਨੇ, ਉਹਨਾਂ ਦੇ ਉੱਤੇ ਨਹੀਂ ਤਾਂ ਹੁੰਦਾ ਸੀ ਜੀ ਫਲਾਂ ਸ਼ਾਸਤਰੀ ਸੰਗੀਤ ਚੋਂ ਲਿਆ ਜਾਂ ਫਲਾਂ ਨੇ ਧੁਨ ਯੂਨੀਕ, ਔਰ ਉਹ ਜਿਹੜੀ ਲੈਗੇਸੀ ਹੈ ਮਿਊਜ਼ਿਕ ਦੀ ਦੁਨੀਆ ਦੀ ਉਹ ਮਿਸਟਰ ਖਿਆਮ ਦੇ ਨਾਲ ਹੀ ਚਲੀ ਗਈ। ਸੋ ਅਸੀਂ ਇਹੀ ਸਮਝਦੇ ਹਾਂ, ਬਾਕੀ ਤਾਂ ਰੱਬ ਦੇ ਭਾਣੇ ਦੇ ਵਿੱਚ ਆਣਾ ਤੇ ਜਾਣਾ ਹੁੰਦਾ, ਪਰ ਇਹ ਵੀ ਜਦੋਂ ਤੁਸੀਂ ਆਪਣਾ ਸਫ਼ਰ ਤੈਅ ਕਰਦੇ ਹੋ ਜ਼ਿੰਦਗੀ ਦਾ ਜਾਂ ਸਿਆਸੀ ਦੁਨੀਆ 'ਚ ਅਸੀਂ ਵਿਚਰਦੇ ਹਾਂ, ਮੈਂ ਸਮਝਦਾ ਵੀ ਇਹ ਹਿਊਮਨ ਐਮੋਸ਼ਨ ਨੂੰ ਤੁਸੀਂ ਪਾਸੇ ਨਹੀਂ ਰੱਖ ਸਕਦੇ। ਬਿਲਕੁਲ। ਔਰ ਉਹਦੇ 'ਚ ਤੁਸੀਂ ਦੇਖਦੇ ਹੋ ਕਿ ਵੀ ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀਏ, ਸਭ ਕੇ ਜੀ ਪ੍ਰਾਨ ਹੈ, ਕਿਉਂ ਸਾਹਿਬ ਮਨੋ ਵਿਸਾਰੀਏ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਿ ਜ਼ਿੰਦਗੀ ਦੇ ਵਿੱਚ ਜੋ ਆਇਆ ਉਹਨੇ ਜਾਣਾ, ਔਰ ਇਸ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ, ਕਾਮਯਾਬ ਕਰਨ ਦੇ ਲਈ ਜੋ ਸਾਥੋਂ ਹੁੰਦਾ ਉਹ ਕਰਨਾ ਬਣਦਾ ਹੈ। ਔਰ ਅਲਟੀਮੇਟਲੀ ਜਿਹੜਾ ਭਾਣਾ ਹੈ ਉਹ ਰੱਬ ਦਾ ਹੀ ਹੁੰਦਾ, ਹੋਣਾ ਤਾਂ ਉਹੀ ਹੈ ਜੋ ਉਸ ਨੂੰ ਮਨਜ਼ੂਰ ਹੈ। ਪਰ ਬਹੁਤ ਵਾਰ ਇਸ ਕਿਸਮ ਦੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਜਿਨ੍ਹਾਂ ਦੇ ਬਾਰੇ ਜਿਨ੍ਹਾਂ ਦੇ ਸਾਹਮਣੇ ਇੱਕ ਜ਼ਿੰਦਗੀ ਹੁੰਦੀ ਹੈ, ਆਲ ਆਫ ਏ ਸਡਨ ਉਹ ਤੁਰ ਜਾਂਦੇ ਨੇ। ਔਰ ਇਸ ਨੂੰ ਹੀ ਭਗਤ ਕਬੀਰ ਜੀ ਨੇ ਕਿਹਾ ਸੀ ਕਿ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਕਿ ਜਿਹੜਾ ਮਨੁੱਖ ਹੈ ਇਹ ਤਾਂ ਇੱਕ ਚੂਹੇ ਵਾਂਗ ਹੈ ਤੇ ਮੌਤ ਦੀ ਬਿੱਲੀ ਜਿਹੜੀ ਹੈ ਉਹ ਢੀਕ ਰਹੀ ਹੈ, ਉਹਨੇ ਪਤਾ ਨਹੀਂ ਚੂਹੀ ਨੂੰ ਫੜ ਲੈਣਾ ਹੈ, ਚੂਹੇ ਨੂੰ ਫੜ ਲੈਣਾ ਹੈ, ਵੱਡੇ ਨੂੰ ਫੜਨਾ ਹੈ, ਛੋਟੇ ਨੂੰ ਫੜਨਾ ਹੈ। ਮਾਨਸ ਬਪਰਾ ਮੂਸਾ ਕਿਉਂ ਤਾਂ ਬਪਰਾ ਹੈ ਵਿਚਾਰਾ, ਤੇ ਮੌਤ ਦੀ ਬਿੱਲੀ ਜਿਹੜੀ ਹੈ ਉਹ ਉਸ ਸ਼ਿਕਾਰ ਦੇ ਉੱਤੇ ਨਿਕਲੀ ਹੋਈ ਹੈ। ਔਰ ਇਹੀ ਅਲਟੀਮੇਟ ਟਰੂਥ ਵੀ ਹੈ ਜ਼ਿੰਦਗੀ ਦੀ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਔਰ ਤਲੰਗ ਰਾਗ ਚ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾइल ਗ੍ਰਿਫਤੇ ਦਿਲ ਹੇਚ ਨਾਦਾਨੀ। ਕਿ ਇਹ ਮੁਕਾਮੇ ਫਾਨੀ ਹੈ ਦੁਨੀਆ, ਔਰ ਹਰ ਇੱਕ ਦੇ ਸਿਰ ਦੇ ਵਾਲ ਜਿਹੜੇ ਨੇ
ਉਹ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ, ਮਮ ਸਰ ਮੂਏ ਇਜ਼ਰਾਈਲ, ਕਿਉਂਕਿ ਮੌਤ ਦੇ ਫਰਿਸ਼ਤੇ ਨੂੰ ਸੈਮੈਟਿਕ ਧਰਮਾਂ ਦੇ ਵਿੱਚ ਜਿਹੜਾ ਫਰਿਸ਼ਤਾ ਇਜ਼ਰਾਈਲ ਹੈ, ਸੋ ਗੁਰੂ ਸਾਹਿਬ ਦਾ ਉਸ ਪਰਤਾਇਆ ਫਰਮਾਨ ਹੈ ਕਿ ਮਮ ਸਰ ਮੂਏ ਇਜ਼ਰਾਈਲ ਗ੍ਰਿਫਤੇ, ਉਸ ਇਜ਼ਰਾਈਲ ਨੇ ਮੌਤ ਦੇ ਫਰਿਸ਼ਤੇ ਨੇ, ਕਿਤੇ ਕਈ ਥਾਂ ਮਲਕਲ ਮੌਤ ਵੀ ਲਿਖਿਆ ਹੈ ਕਿ ਮਲਕਲ ਮੌਤ ਜੋ ਆਵਸੀ ਸਭ ਦਰਵਾਜ਼ੇ ਭੰਨ, ਜਦੋਂ ਮੌਤ ਦਾ ਉਹ ਫਰਿਸ਼ਤਾ ਆਇਆ ਮਲਕਲ ਮੌਤ ਸਾਰੇ ਦਰਵਾਜ਼ੇ ਤੋੜ ਕੇ ਉਹਨੇ ਆ ਜਾਣੇ। ਸੋ ਅਸੀਂ ਅਲਟੀਮੇਟਲੀ ਇਸ ਮੁਕਾਮੇ ਫਾਨੀ ਦੁਨੀਆ ਦੇ ਵਿੱਚ ਹੀ ਰਹਿੰਦੇ ਔਰ ਸਾਡਾ ਇਹ ਯਤਨ ਹੋਣਾ ਚਾਹੀਦਾ ਹੈ ਕਿ ਭਾਈ ਇਨਸਾਨ ਜਿਹੜਾ ਹੈ ਉਹ ਇਨਸਾਨੀਅਤ ਦੇ ਦਾਇਰਾਕਾਰ ਚ ਰਹਿੰਦੇ ਆ ਜ਼ਿੰਦਗੀ ਬਸਰ ਕਰੇ। ਸੋ ਦੂਸਰਾ ਪੱਖ ਜਿਹੜਾ ਖਾਸ ਤੌਰ ਤੇ ਜਦੋਂ ਤੁਸੀਂ ਇੱਕ ਵਾਰੀ ਰੂਹਾਨੀਅਤ ਚ ਚਲੇ ਜਾਓ ਫਿਰ ਵਾਪਸ ਆਣਾ ਮੁਸ਼ਕਲ ਹੈ। ਪਿਛਲੇ ਹਫਤੇ ਦੇ ਆਲਮੋਸਟ ਸਾਰੇ ਹੀ ਪ੍ਰੋਗਰਾਮ 5 ਅਗਸਤ ਤੋਂ ਬਾਅਦ ਅਸੀਂ ਲਗਾਤਾਰਤਾ ਦੇ ਨਾਲ ਕਸ਼ਮੀਰ ਮੁੱਦੇ ਤੇ ਕੀਤੇ ਔਰ ਹਾਈਟ ਸੀ ਜਦੋਂ ਫਰਾਈਡੇ ਸ਼ੁੱਕਰਵਾਰ UN ਸਿਕਿਉਰਿਟੀ ਕੌਂਸਲ ਦੀ ਇਨਫਾਰਮਲ ਮੀਟਿੰਗ ਹੋਈ ਜਿਸ ਦੇ ਬਾਰੇ, ਕਿਉਂਕਿ ਬਾਅਦ ਚ ਬੰਦ ਕਮਰੇ ਚ ਮੀਟਿੰਗ ਸੀ, ਅੰਦਰ ਕੀ ਹੋਇਆ ਇਸ ਬਾਰੇ ਤਾਂ ਕੋਈ ਫਾਰਮਲ ਨਹੀਂ ਸੀ ਮੀਟਿੰਗ, ਇਸ ਲਈ ਕੋਈ ਸਟੇਟਮੈਂਟ ਨਹੀਂ ਆਈ ਜਾਂ ਕਿਸੇ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਪਰ ਇੰਡੀਆ ਔਰ ਪਾਕਿਸਤਾਨ ਔਰ ਚਾਈਨਾ ਉਹਨਾਂ ਦੇ ਐਂਬੈਸਡਰਸ ਨੇ ਬਾਹਰ ਮੀਡੀਆ ਨੂੰ ਬਰੀਫਿੰਗ ਦਿੱਤੀ ਔਰ ਹਰ ਇੱਕ ਨੇ ਆਪਣਾ ਨੈਸ਼ਨਲ ਪਰਸਪੈਕਟਿਵ ਦਿੱਤਾ। ਭਾਰਤ ਦਾ ਮੀਡੀਆ ਐਜ਼ ਯੂਜੂਅਲ ਜਿਹੜਾ ਬਿਲਕੁਲ ਹਾਰਿਆ ਹੁੰਦਾ ਉਹਨੂੰ ਵੀ ਸਾਡੇ ਪੰਡਤ ਜੀ ਜਿੱਤ ਗਏ, ਸਾਡੇ ਪੰਡਤ ਜੀ ਜਿੱਤ ਗਏ ਉਹ ਰੌਲਾ ਪਾਉਂਦੇ ਰਹੇ। ਜ਼ਾਹਰ ਹੈ ਪਾਕਿਸਤਾਨ ਦੀ UN ਦੇ ਵਿੱਚ ਪਰਮਾਨੈਂਟ ਜਿਹੜੇ ਰਿਪਰੈਜ਼ੈਂਟੇਟਿਵ ਨੇ ਡਾਕਟਰ ਮਲੀਆ ਲੋਧੀ, ਉਹਨਾਂ ਨੇ ਵੀ ਕਿਹਾ ਕਿ ਜੀ ਅੱਧੀ ਸਦੀ ਬਾਅਦ ਕਸ਼ਮੀਰ ਦੀ ਗੱਲ ਸੁਣੀ ਗਈ ਹੈ, ਸਾਡੀ ਬਹੁਤ ਵੱਡੀ ਵਿਕਟਰੀ ਹੈ ਔਰ ਇਹ ਬਿਗਨਿੰਗ ਹੈ, ਅਜੇ ਅਸੀਂ ਅੱਗੇ ਵੀ ਜਾਣਾ ਹੈ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਥਾਪੀਆਂ ਆਪਣੀ ਪਿੱਠ ਤੇ ਵੀ ਮਾਰੀਆਂ, ਬਹੁਤ ਕੁਝ ਹਕੀਕਤਨ ਵੀ ਬਿਆਨ ਕੀਤਾ। ਔਰ ਇਸ ਸਾਰੇ ਦੌਰ ਤੋਂ ਬਾਅਦ ਚਾਈਨਾ ਦਾ ਐਂਬੈਸਡਰ ਦੀ ਬਹੁਤ ਬੋਲਡ ਸੀ ਔਰ ਅਸੀਂ ਫਰਾਈਡੇ ਦਾ ਪ੍ਰੋਗਰਾਮ ਜਿਹੜਾ ਇਸ ਮੁੱਦੇ ਦੇ ਉੱਤੇ ਹੀ ਕੀਤਾ ਸੀ, ਉਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪਰ ਇੱਕ ਹੁੰਦਾ ਜਿਹਨੂੰ ਕਹਿੰਦੇ ਨੇ ਹੀਟ ਆਫ ਦਾ ਟਾਈਮ, ਕਿ ਉਸ ਤੱਤ ਪਲੱਤੇ ਦੇ ਵਿੱਚ ਕੀ ਹੈ। ਵੈਸੇ ਜਦੋਂ ਤੁਸੀਂ ਈਵਨ ਹਿਸਟਰੀ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਟਰੂ ਹਿਸਟਰੀ ਇਜ਼ ਰਿਟਨ ਵੈਨ ਦਾ ਡਸਟ ਸੈਟਲਸ ਡਾਊਨ। ਡਸਟ ਜਿਹੜੀ ਹੈ ਉਹ ਇਕੱਲੇ ਘੱਟੇ ਨਾਲ ਸੰਬੰਧਿਤ ਨਹੀਂ ਹੈ, ਟਾਈਮ ਕਿ ਜਿਹੜੀ ਹੈ ਡਸਟ ਆਫ ਟਾਈਮ, ਕਿ ਵਕਤ ਪਾ ਕੇ ਫਿਰ ਉਹਦੇ ਚੋਂ ਤੁਸੀਂ ਠੀਕ ਨਿਕਲਦੇ ਹੋ, ਕਿਉਂਕਿ ਉਹਦੇ ਚ ਤਾਂ ਜਾਂ ਤੱਤ ਪਲੱਤ ਹੁੰਦਾ ਜਾਂ ਰਿਊਮਰਸ ਘੁੰਮ ਰਹੀਆਂ ਹੁੰਦੀਆਂ ਜਾਂ ਹਰ ਇੱਕ ਦਾ ਆਪਣਾ ਨੈਰੇਸ਼ਨ ਹੁੰਦਾ ਜਾਂ ਆਪਣਾ ਨੈਰੇਟਿਵ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਸਗੋਂ ਇਸ ਤੋਂ ਇੱਕ ਕਦਮ ਅੱਗੇ ਜਾ ਕੇ ਦੇਖਦਾ, ਮੈਂ ਸਮਝਦਾ ਕਿ ਵੀ ਬੈਸਟ ਨੈਰੇਟਿਵ ਹੁੰਦਾ ਹੈ ਜਿਹੜਾ ਐਨਮੀ ਦੇ ਖੈਮੇ ਚੋਂ ਆ ਰਿਹਾ ਹੋਏ ਜਦੋਂ ਡਸਟ ਸੈਟਲ ਹੋ ਗਈ, ਕਿਉਂਕਿ ਉਸ ਮੌਕੇ ਤੇ ਜਦੋਂ ਜੰਗ ਮਚਿਆ ਹੁੰਦਾ ਉਹ ਵੀ ਕੁਝ ਨਹੀਂ ਕਹਿ ਰਹੇ ਹੁੰਦੇ, ਉਹ ਫਿਰ ਐਨਮੀ ਕਿਵੇਂ ਦੇਖਦਾ ਹੈ ਸਾਰੀ ਗੱਲ ਨੂੰ, ਉਹਨੂੰ ਤੁਸੀਂ ਮਲਟੀਪਲਾਈ ਕਰ ਸਕਦੇ ਹੋ ਹੋਰ ਵੀ ਪੋਜ਼ਿਟਿਵਲੀ ਲਈ ਕਿ ਵੀ ਉਹਨੇ ਉੱਥੇ ਰਹਿਣਾ, ਉਹਨਾਂ ਦੇ ਇੰਟਰਸਟ ਨਾਲ ਹੀ ਜੁੜਿਆ ਹੈ, ਸਟਿਲ ਉਹ ਇਹਨੂੰ ਕਿਵੇਂ ਦੇਖਦੇ ਨੇ। ਔਰ ਇਸ ਵੀਕਐਂਡ ਤੇ ਜਿਹੜੇ 2-3 ਆਰਟੀਕਲਸ ਮੇਰੀਆਂ ਨਜ਼ਰਾਂ ਚੋਂ ਗੁਜ਼ਰੇ ਔਰ ਉਸ ਨਾਲ ਰਿਲੇਟਡ ਹੋਰ ਵੀ, ਕਿਉਂਕਿ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਇਸ ਪਾਸੇ ਤੁਰੇ ਹੀ ਪਏ ਹੋ ਤੇ ਫਿਰ ਤੁਸੀਂ ਨੱਕ ਤੁਹਾਡਾ ਸੁੰਘਦਾ ਰਹਿੰਦਾ ਵੀ ਇੱਥੋਂ ਕੀ ਨਿਕਲਿਆ। ਔਰ ਜਿਵੇਂ ਇੱਕ ਵਾਰੀ ਸਾਡੇ ਇੱਕ ਵਿਊਅਰ ਨੇ ਵੀ ਲਿਖਿਆ, ਕਹਿੰਦੇ ਅਖਬਾਰਾਂ ਸੇ ਵੀ ਉਹੀ ਪੜ੍ਹਦੇ ਹੈ, ਸਾਨੂੰ ਲੱਭਦੀ ਨਹੀਂ ਖਬਰ, ਤੁਸੀਂ ਕੋਟ ਵੀ ਕਰ ਰਹੇ ਹੁੰਦੇ ਹੋ ਲੱਭਦੇ ਵੀ ਉੱਥੇ ਹੀ ਹੈ। ਮੈਂ ਕਿਹਾ ਉਹ ਨੱਕ ਜਿਹੜਾ ਨਾ ਉਹ ਤਿੱਖਾ ਕਰਨਾ ਕੀਤਾ ਹੋਇਆ ਸੁੰਘਣ ਲਈ। ਸੋ ਉਹਦੇ ਚ ਜਿਹੜੇ 2-3 ਨੇ, ਹੁਣ ਉਹਦੇ ਸਾਰੇ ਚੋਂ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਸੋਰਸਿਸ ਦੀ ਗੱਲ ਕਰਾਂ ਜਿਨ੍ਹਾਂ ਨੂੰ ਮੈਂ ਦੇਖਿਆ, ਉਹਦੇ ਚੋਂ 2-3 ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹਦੇ ਚ ਇਹ ਸੀ ਕਿ ਜਿਹੜਾ ਇੰਡੀਆ ਨੇ ਅਦਰ ਵੇ ਅਰਾਊਂਡ ਕੀਤਾ ਕਿ ਬ੍ਰਿਟਨ ਵੀ ਇਸ ਹੱਕ ਦੇ ਵਿੱਚ ਸੀ ਕਿ ਸਟੇਟਮੈਂਟ ਜਾਰੀ ਕੀਤੀ ਜਾਏ। ਇਹਦਾ ਮਤਲਬ ਇਹ ਹੈ ਕਿ ਬ੍ਰਿਟਨ ਦਾ ਸਟੈਂਡ ਵੀ ਜਿਵੇਂ ਅੱਗੇ ਹਰ ਮੁੱਦੇ ਤੇ ਪ੍ਰੋ ਇੰਡੀਆ ਹੁੰਦਾ ਹੈ, ਇਸ ਮੁੱਦੇ ਤੇ ਉਹਨਾਂ ਨੂੰ ਵੀ ਪਤਾ ਹੈ ਵੀ ਉਹ ਉਹਨਾਂ ਦੇ ਸਿਰ ਦੇ ਉੱਤੇ ਵੀ ਉਹ ਖੂਨ ਆਂਦਾ ਜਿਹੜਾ ਉੱਥੇ ਲੱਖਾਂ ਦਾ ਹੋਇਆ ਜਾਂ ਅੱਗੋਂ ਹੋਣਾ। ਬਿਲਕੁਲ। ਔਰ ਇੱਕ ਜਿਹੜੀ ਯੂਨੀਕ ਗੱਲ ਜਿਹਨੂੰ ਇਹਨਾਂ ਨੇ ਪੀ ਭੂਲਿਆ ਪਹਿਲਾਂ ਹੀ, ਰਸ਼ੀਆ ਦਾ ਸਟੈਂਡ ਇਸ ਵਾਰ ਜਿਹੜਾ ਹੈ ਉਹ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ, ਭਾਵੇਂ ਇੰਡੀਆ ਨੂੰ ਫੇਸ ਦੇਣ ਲਈ ਸ਼ਿਮਲਾ ਐਗਰੀਮੈਂਟ ਉਹਦਾ ਵੀ ਜ਼ਿਕਰ ਕੀਤਾ, ਔਰ ਰਸ਼ੀਆ ਜਿਹੜਾ ਹੈ ਇਹ ਵੀ ਖੁੱਲ ਕੇ ਇਸ ਫਾਰ UN ਸਿਕਿਉਰਿਟੀ ਕੌਂਸਲ ਔਰ ਕਸ਼ਮੀਰੀਆਂ ਦਾ। ਸੋ ਜ਼ਾਹਰ ਹੈ ਕਿ ਚਾਈਨਾ ਉਸ ਮੀਟਿੰਗ ਦੇ ਵਿੱਚ ਇਕੱਲਾ ਨਹੀਂ ਸੀ
ਚਾਈਨਾ ਦੇ ਨਾਲ ਉਹਨੂੰ ਰਸ਼ੀਆ ਔਰ ਬ੍ਰਿਟਨ ਇਹਨਾਂ ਦੀ ਹਮਾਇਤ ਮਿਲੀ। ਜ਼ਾਹਰ ਹੈ ਕਿਉਂਕਿ ਜਿਵੇਂ ਮੈਂ ਕਿਹਾ ਵੀ ਮੀਟਿੰਗ ਦਾ ਫਾਰਮੈਟ ਹੀ ਇਨਫਾਰਮਲ ਸੀ, ਉਹਦੇ ਚੋਂ ਕੋਈ ਸਟੇਟਮੈਂਟ ਨਹੀਂ ਸੀ ਆਣੀ ਜਾਂ ਉਹਦੇ ਮਿੰਟਸ ਨਹੀਂ ਸੀ ਲਏ ਜਾਣੇ, ਪਰ ਇਹ ਇੱਕ ਪੋਜ਼ਿਟਿਵ ਗੱਲ ਹੈ ਜਿਹਨੂੰ ਇੰਡੀਅਨ ਮੀਡੀਆ ਨੇ ਤਾਂ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਿਵੇਂ ਪਾਕਿਸਤਾਨ ਅਲੱਗ-ਥਲੱਗ ਹੋ ਗਿਆ, ਉਹਦੇ 'ਚ ਕੋਈ ਬਾਇਰ ਨਹੀਂ ਸੀ ਉਹਨਾਂ ਦੀ ਗੱਲ ਦਾ। ਬਾਕੀ ਉੱਥੇ ਡੋਮਿਨਿਕਨ ਰਿਪਬਲਿਕ ਨੇ ਕੀ ਕਿਹਾ, ਦੂਜੇ ਨੇ ਕੀ ਕਿਹਾ, ਉਹਨਾਂ ਨੂੰ ਤਾਂ ਤੁਸੀਂ ਇੱਥੇ ਲਿਆ ਕੇ ਚੰਗਾ ਡਿਨਰ ਖਵਾ ਦਿਓ ਤਾਂ ਕੱਲ ਨੂੰ ਤੁਸੀਂ ਉਹਨਾਂ ਨੂੰ ਜਿਹੜੇ ਪਾਸੇ ਮਰਜ਼ੀ ਲੈ ਜਾਓ, ਉਹ ਮੈਟਰ ਨਹੀਂ ਕਰਦਾ ਹੈ। ਔਰ ਇਨ ਦਾ ਐਂਡ ਆਫ ਦਾ ਡੇ ਸੋ ਜੇ ਇਸ ਲੈਵਲ ਦੇ ਉੱਤੇ ਔਰ ਇਹ ਕਿਹਾ ਜਾਂਦਾ ਹੈ ਕਿ ਜੀ ਅਮਰੀਕਾ ਔਰ ਫਰਾਂਸ ਉਹਨਾਂ ਦਾ ਫੇਵਰੇਬਲ ਸੀ, ਪਰ ਉਹ ਜ਼ਾਹਰ ਹੈ ਕਿ ਵੀ ਇੰਨਾ ਜੇ ਫੇਵਰੇਬਲ ਹੁੰਦਾ ਤਾਂ ਅੱਜ ਇਹ ਟਰੰਪ ਜਿਹੜਾ ਹੈ ਉਹ ਮੋਦੀ ਨੂੰ ਅੱਧਾ ਘੰਟਾ ਕਰਕੇ ਉਹਦੇ ਕੰਨ ਖਿੱਚ ਕੇ ਖੋਤੇ ਜਿਹਨੇ ਨਾ ਕਰ ਦਿੰਦੇ। ਹੁਣ ਇਹ ਜੋ ਇਹਨਾਂ ਦਾ ਆਪਣੀ ਮਿਨਿਸਟਰੀ ਕਹਿ ਰਹੀ ਹੈ ਜੀ ਮੋਦੀ ਨੇ ਉਹਨਾਂ ਨੂੰ ਕਿਹਾ ਕਿ ਜੀ ਬਿਨਾਂ ਪਾਕਿਸਤਾਨ ਦਾ ਤੇ ਦੂਜੇ ਦਾ ਨਾਂ ਲੈ ਕੇ ਜੀ ਵਾਰ ਦੀ ਗੱਲ, ਰੈਟਰਿਕ, ਵਾਇਲੈਂਸ, ਇਹ ਉਹ ਤੁਹਾਡੇ ਤੋਂ ਵੱਡਾ ਹੋਰ ਕੌਣ ਕਾਤਲ ਔਰ ਵਾਇਲੈਂਟ ਸੀਰੀਅਲ ਕਿਲਰ ਤੂੰ ਤੇ ਅਮਿਤ ਸ਼ਾਹ, ਔਰ ਜੋ ਮਾਹੌਲ ਇਹਨਾਂ ਨੇ ਬਣਾਇਆ ਹੋਇਆ ਉਹ ਇਹਨਾਂ ਦਾ ਉਹ ਜਿਵੇਂ ਹੁੰਦਾ ਪੰਜਾਬੀ ਚ ਕਹਿੰਦੇ ਨੇ ਵੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ। ਹੁਣ ਅਮਿਤ ਸ਼ਾਹ ਤੇ ਮੋਦੀ ਇਹ ਇੰਨੀ ਤੇਜ਼ੀ ਨਾਲ ਹਿੰਦੂਤਵੀ ਔਰ ਪ੍ਰਕਾਟ ਔਰ ਦੂਜੀ ਕਰ ਰਹੇ ਨੇ। ਪਿਛਲੇ ਜਿਹੜਾ ਟੈਨਿਓਰ ਸੀ ਮੋਦੀ ਦਾ ਉਹਦੇ ਚ ਰਾਜਨਾਥ ਸਿੰਘ ਹੋਮ ਮਿਨਿਸਟਰ ਸੀ, ਸੋ ਜ਼ਾਹਰ ਹੈ ਕਿ ਇਸ ਵਾਰ ਉਹਨੂੰ ਦੂਸਰੀ ਪੋਜੀਸ਼ਨ ਡਿਫੈਂਸ ਮਿਨਿਸਟਰੀ ਵੱਲ ਮੂਵ ਕਰ ਦਿੱਤਾ ਹੈ। ਅਮਿਤ ਸ਼ਾਹ ਨੇ ਟੇਕ ਓਵਰ ਕਰ ਲਿਆ, ਸੋ ਉਹਦੀ ਡਿਮੋਸ਼ਨ ਹੋਈ। ਸੋ ਰਾਜਨਾਥ ਸਿੰਘ ਰਿਲੇਟਿਵਲੀ ਉਹਦੀ ਫਸਟ ਟਰਮ ਵੇਲੇ ਕੋਈ ਇਸ ਕਿਸਮ ਦੀਆਂ ਬਿਆਨਬਾਜ਼ੀਆਂ, ਕਿਉਂਕਿ ਉਹ ਵੀ ਇੱਕ ਕਿਸਾਨ ਹੈ ਯੂਪੀ ਦਾ, ਕੋਈ ਇਹਨਾਂ ਚੋਂ ਇਸ ਕਿਸਮ ਦਾ ਉਹਦਾ ਕੋਈ ਦਾਗਦਾਰ ਦਾਮਨ ਨਹੀਂ ਹੈ ਕਿ ਵੀ ਉਹਦੇ ਤੇ ਹੋਏ ਹੈ ਤਾਂ ਸਾਰੇ ਆਰਐਸਐਸ ਦੇ ਨੇ ਜੀ। ਲੇਕਿਨ ਮਤਲਬ ਨਾਗਪੁਰ ਵਾਲਿਆਂ ਨੂੰ ਵੀ ਲੱਗਾ ਕਿ ਵੀ ਇਹ ਉਦਾਂ ਐਗਰੈਸਿਵਲੀ ਜਿਵੇਂ ਹੁਣ ਮੁਸਲਮਾਨਾਂ ਜਾਂ ਘੱਟ ਗਿਣਤੀਆਂ ਦੇ ਨਾਲ ਨਿਬੜਨਾ, ਰਾਜਨਾਥ ਸਿੰਘ ਸੂਟੇਬਲ ਨਹੀਂ ਹੈਗਾ। ਸੋ ਉਹਦੀ ਡਿਮੋਸ਼ਨ ਕਰਕੇ ਉਹਨਾਂ ਨੇ ਉਹਨੂੰ ਤੋੜ ਦਿੱਤਾ ਉਧਰ ਡਿਫੈਂਸ ਮਿਨਿਸਟਰੀ ਵੱਲ। ਹੁਣ ਉਹਨੂੰ ਵੀ ਲੱਗਦਾ ਵੀ ਮੈਂ ਤਾਂ ਹੋਮ ਮਿਨਿਸਟਰ ਤਾਂ ਮੈਂ ਪਹਿਲਾਂ ਹੀ ਸੀ, ਹੁਣ ਮੇਰਾ ਦਾ ਲੱਗਣਾ ਸੀ ਪ੍ਰਾਈਮ ਮਿਨਿਸਟਰ ਲਈ ਅੱਗੋਂ, ਤੇ ਇਹ ਤਾਂ ਮੈਂ ਚਲਾ ਗਿਆ, ਅਮਿਤ ਸ਼ਾਹ ਆ ਗਿਆ। ਹੁਣ ਉਹ ਵੀ ਜਿਹੜਾ ਹੈ ਮੋਰ ਲਾਇਲ ਦੈਨ ਦਾ ਕਿੰਗ ਵਾਂਗ ਬਿਆਨਬਾਜ਼ੀਆਂ ਉਹਨੇ ਫੜ ਲਈਆਂ, ਔਰ ਉਹਨੇ ਹਰਿਆਣੇ ਦੇ ਵਿੱਚ ਵੀ, ਕਿਉਂਕਿ ਜਿੱਥੇ ਚੋਣਾਂ ਹੋਣੀਆਂ ਨੇ ਹੁਣ ਉਹਦੇ 'ਚ ਵੀ ਇੱਕ ਰੈਲੀ 'ਚ ਵੀ ਔਰ ਟਵੀਟ ਕਰਕੇ ਵੀ ਉਹ ਕਹਿ ਰਿਹਾ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋ ਸਕਦੀ ਜਦੋਂ ਤੱਕ ਵਾਇਲੈਂਸ ਖਤਮ ਨਹੀਂ ਹੁੰਦੀ, ਔਰ ਜਦੋਂ ਗੱਲਬਾਤ ਹੋਏਗੀ ਉਹ ਸਿਰਫ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਹੋਏਗੀ, ਜਿਹੜਾ ਉਹਨਾਂ ਦਾ ਆਜ਼ਾਦ ਕਸ਼ਮੀਰ, ਉਸ ਮੁੱਦੇ ਤੇ ਹੋਏਗੀ। ਇਹਨੂੰ ਕਹਿੰਦੇ ਨੇ ਕਿ ਵੀ ਉਹ ਹੁਣ ਪ੍ਰੂਵ ਕਰ ਰਿਹਾ ਨਾਗਪੁਰ ਵਾਲਿਆਂ ਨੂੰ ਵੀ ਔਰ ਹਿੰਦੂ ਤਵੀਆਂ ਨੂੰ ਵੀ ਕਿ ਦੇਖੋ ਜੀ ਮੈਂ ਤਾਂ ਤੁਹਾਡੇ ਤੋਂ ਵੀ ਇੱਕ ਕਦਮ ਅੱਗੇ ਹਾਂ। ਸੋ ਇਹ ਵੀ ਇਹਨਾਂ ਦੀ ਬੁਖਲਾਹਟ ਦੱਸਦਾ ਹੈ ਕਿ ਕਿਸ ਕਿਸਮ ਦਾ ਇਹਨਾਂ ਨੇ ਇੱਕ ਆਪਣੇ ਤੌਰ ਤੇ ਨੈਰੇਟਿਵ ਬਣਾ ਤੇ ਲਿਆ। ਲੇਕਿਨ ਜਿਵੇਂ ਕਸ਼ਮੀਰ ਵਾਦੀ ਦੇ ਵਿੱਚ ਲੋਕ ਖਲੋਤੇ ਨੇ, ਉਹ ਅਸੀਂ ਅਗਲੇ ਸੈਗਮੈਂਟ 'ਚ ਵੇਰ ਵਿੱਚ ਗੱਲ ਕਰਾਂਗੇ ਕਿ ਇਹ ਜਿਹੜੇ ਪਲਾਟ ਲੈਣ ਉੱਥੇ ਚੱਲੇ ਸੀ ਹੁਣ ਕਿਵੇਂ ਆਪਣੇ ਕੱਪੜੇ ਵੀ ਤੇ ਜੁੱਤੀਆਂ ਛੱਡ ਕੇ ਵੀ ਦੌੜ ਰਹੇ ਨੇ ਉੱਥੋਂ, ਔਰ ਉਹ ਵੀਡੀਓਜ਼ ਔਰ ਮੀਡੀਆ ਦੀ ਜੰਮੂ ਤਵੀ ਤੋਂ ਅੱਗੋਂ ਨਿਕਲ ਰਹੇ ਨੇ, ਉਹਨਾਂ ਨੂੰ ਉੱਥੇ ਇੰਟਰਵਿਊ ਕੀਤਾ, ਉਹ ਸਭ ਬਹੁਤ ਬਹੁਤ ਬੁਰਾ ਹਾਲ ਹੈ, ਬਹੁਤ 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 ਸੋ ਉਹਨਾਂ ਨੂੰ ਉਹ ਦੱਸਣਗੇ ਵੀ ਆ ਜਾਓ ਤੁਹਾਨੂੰ ਪਲਾਟ ਅਸੀਂ ਕੱਟ ਕੇ ਦਿੰਨੇ। ਸੋ ਜ਼ਾਹਰ ਹੈ ਵੀ ਉਹ ਇੱਕ ਡਿਫਰੈਂਟ ਨੈਰੇਟਿਵ ਹੈ। ਲੇਕਿਨ ਇਹ ਕਦੇ ਇਹਨਾਂ ਨੇ ਖਾਬੋ ਖਿਆਲ 'ਚ ਵੀ ਇਹਨਾਂ ਦੇ ਨਹੀਂ ਹੋਏਗਾ ਕਿ ਜੀ ਇਹ ਜਿਹੜਾ ਅਸੀਂ ਤਾਂ ਇਹਨੂੰ ਕੱਟ ਕੇ 3 ਹਿੱਸੇ ਕਰਤੇ ਔਰ ਕਿਆ ਜੀ ਮੁੱਕ ਗਿਆ ਬਸ, ਗੱਲ ਹੀ ਹੈ ਨਹੀਂ ਕਿ ਵੀ 50 ਸਾਲ ਬਾਅਦ। ਹਾਲਾਂਕਿ ਜਦੋਂ ਅਸੀਂ ਗੱਲ ਕੀਤੀ ਸੀ ਕਿ 65 ਚ ਲਾਸਟ ਟਾਈਮ ਯੂਐਨ ਸਿਕਿਉਰਿਟੀ ਕਾਉਂਸਲ ਡਿਸਕਸ ਹੋਇਆ, ਪਰ ਮੈਂ ਸ਼ਾਇਦ CNN ਦਾ ਜਾਂ ਕਿਸੇ ਦਾ ਦੇਖ ਰਿਹਾ ਸੀ, ਉਹ 71 ਦਾ ਜ਼ਿਕਰ ਕਰ ਰਹੇ ਸੀ ਕਿ 71 ਚ ਵੀ ਹੋਇਆ। ਚਲੋ ਉਹ ਵੀ ਹੋਇਆ, ਫਿਰ ਵੀ 50 ਸਾਲ ਬਾਅਦ ਇਹ ਗੱਲ ਆਈ ਹੈ ਸਾਹਮਣੇ। ਔਰ ਇਸ ਸਾਰੇ ਚ ਇਹਦਾ ਸਿਕਿਉਰਿਟੀ ਕਾਉਂਸਲ ਤੱਕ ਜਾਣਾ, ਰਸ਼ੀਆ ਦਾ ਇਸ ਵਾਰ ਡਿਫਰੈਂਟ ਸਟੈਂਡ ਹੋਣਾ, ਇੰਗਲੈਂਡ ਦਾ ਹੋਣਾ, ਔਰ ਪਾਕਿਸਤਾਨ ਜਿਹੜਾ ਕਿ ਬਿਲਕੁਲ ਉਸ ਨੈਰੇਟਿਵ ਦੇ ਉੱਤੇ ਜਿਵੇਂ ਹੁਣ ਇਮਰਾਨ ਖਾਨ ਖੁੱਲ ਕੇ ਹੀ ਆ ਗਏ ਨੇ ਕਿ ਭਾਈ ਆ ਜਾਓ ਸਾਹਮਣੇ। ਹੁੰਦਾ ਇਹੀ ਹੁੰਦਾ ਕਿ ਵੀ ਉਹਨਾਂ ਦਾ ਨਾਜ਼ੀ ਨੇ, ਇਹ ਫਾਸ਼ਿਸਟ ਸਾਰਾ ਉਹਨਾਂ ਦਾ ਹੈ। ਔਰ ਇਸ ਸਾਰੇ ਚੋਂ ਅੱਜ ਹੀ ਪਾਕਿਸਤਾਨ ਦੀ ਹਕੂਮਤ ਨੇ ਪ੍ਰਾਈਮ ਮਿਨਿਸਟਰ ਦੇ ਦਸਤਖਤਾਂ ਥੱਲੇ ਪਾਕਿਸਤਾਨੀ ਫੌਜ ਦੇ ਜਨਰਲ ਜਿਹੜੇ ਨੇ ਕਮਰ ਜਾਵੇਦ ਬਾਜਵਾ, ਉਹਨਾਂ ਨੂੰ 3 ਸਾਲ ਲਈ ਰੀਅਪਾਇੰਟ ਕੀਤਾ। ਐਕਸਟੈਂਸ਼ਨ ਨਹੀਂ ਹੈ, ਐਕਸਟੈਂਸ਼ਨ ਦਾ ਫਿਰ ਰੀਜ਼ਨ ਦੇਣਾ ਹੁੰਦਾ ਹੈ ਤੇ ਫਿਰ ਅੱਗੋਂ ਹੋਏਗੇ ਜੀ ਸਾਲ 3 ਸਾਲ ਲਈ। ਸੋ ਜ਼ਾਹਰ ਹੈ 1 ਸਾਲ ਟਰਮ ਜਿਹੜੀ ਹੈ ਇਹਨਾਂ ਦੀ ਪੂਰੀ ਹੋਈ ਹੈ 18 ਅਗਸਤ ਨੂੰ ਇਮਰਾਨ ਖਾਨ ਹੋਰਾਂ ਦੀ। 3 ਸਾਲ ਦੀ ਐਕਸਟੈਂਸ਼ਨ, 3 ਸਾਲ ਲਈ ਰੀਅਪਾਇੰਟ ਕਰਨ ਦਾ ਮਤਲਬ ਹੈ
ਕਿ ਜਦੋਂ 3 ਸਾਲ ਮੁੱਕਣਗੇ ਉਹ ਫਿਰ ਐਕਸਟੈਂਸ਼ਨ ਉਹਨਾਂ ਨੂੰ ਸਾਲ 2 ਸਾਲ ਦੀ ਦੇ ਸਕਦੇ ਨੇ। ਸੋ ਅਸੀਂ ਇੱਕ ਤਾਂ ਇਮਰਾਨ ਖਾਨ ਹੋਰਾਂ ਦੀ 1 ਸਾਲ ਕੰਪਲੀਟ ਕਰਨ ਦੇ ਉੱਤੇ ਮੇਰਾ ਪਹਿਲਾ ਖਿਆਲ ਸੀ ਕਿ ਇਸ ਦੇ ਉੱਤੇ ਐਨਾਲਿਸਿਸ ਕੀਤਾ ਜਾਏ ਵੀ ਕੀ ਫॉर ਕੀ ਸਟਰੋਂਗਰ ਹੈ, ਬਟ ਕਿਉਂਕਿ ਹੁਣ ਦੂਸਰੇ ਟੌਪਿਕ ਇੰਨੇ ਹਾਵੀ ਨੇ, ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਮਰਾਨ ਖਾਨ ਹੋਰਾਂ ਦੀ ਵੀ ਇਸ ਜਿਹੜੀ ਹੈ ਟਰਮ ਪਹਿਲਾ ਸਾਲ ਉਹਨਾਂ ਨੇ ਕੰਪਲੀਟ ਕੀਤਾ ਹੈ, ਉਹਦੇ ਚ ਚੈਲੰਜਸ ਔਰ ਡੀਲ ਫਾਈਨੈਂਸ਼ੀਅਲ ਔਰ ਦੂਸਰੇ ਨੂੰ ਚੰਗੇ ਢੰਗ ਨਾਲ ਕਰ ਰਹੇ ਸੀ, ਕਰਪਸ਼ਨ ਦੇ ਮੁੱਦੇ ਦੇ ਉੱਤੇ ਫੋਕਸ ਸੀ। ਪਰ ਆਲ ਆਫ ਏ ਸਡਨ ਇਹ ਜਿਹੜੀ ਕਰਤੂਤ ਇਹਨਾਂ ਨੇ 5 ਅਗਸਤ ਨੂੰ ਕੀਤੀ ਹੈ, ਇਹਨੇ ਜਿਹੜਾ ਹੈ ਉਹ ਬਾਕੀ ਸਾਰੀਆਂ ਚੀਜ਼ਾਂ ਬੈਕ ਬਰਨਰ ਤੇ ਚਲੀਆਂ ਗਈਆਂ। ਔਰ ਜਿਵੇਂ ਇਮਰਾਨ ਖਾਨ ਹੋਰਾਂ ਨੇ ਹੁਣ ਪੂਰੀ ਤਰ੍ਹਾਂ ਅੱਖਾਂ ਲਾਲ ਕਰਕੇ ਪਬਕੀ ਨਹੀਂ ਪੂਰਾ ਦੱਸ ਦਿੱਤਾ ਹੈ ਕਿ ਵੀ ਹੁਣ ਜਿਹੜਾ ਤੁਸੀਂ ਤਿਆਰ ਰਹੋ, ਔਰ ਜਨਰਲ ਬਾਜਵਾ ਦੀ ਟਰਮ ਐਕਸਟੈਂਡ ਕਰਨ ਦਾ ਵੀ ਮਤਲਬ ਜਿਹੜਾ ਵਿਚ ਇਜ਼ ਪੋਜ਼ਿਟਿਵ, ਕਿਉਂਕਿ ਆਲਰੇਡੀ ਉੱਥੇ ਜਦੋਂ ਵੀ ਥੋੜਾ ਬਹੁਤ ਕ੍ਰਾਈਸਿਸ ਹੁੰਦਾ ਹੈ ਪੋਲੀਟੀਕਲ ਅਰੀਨਾ 'ਚ, ਉਹ ਹੁੰਦਾ ਹੈ ਜੀ ਕਿ ਸਿਵਲ ਐਡਮਿਨਿਸਟ੍ਰੇਸ਼ਨ ਔਰ ਐਸਟੈਬਲਿਸ਼ਮੈਂਟ, ਆਰਮੀ ਲਈ ਲਫ਼ਜ਼ ਉੱਥੇ ਬਹੁਤ ਵਾਰੀ ਐਸਟੈਬਲਿਸ਼ਮੈਂਟ ਯੂਜ਼ ਹੁੰਦਾ ਕਿ ਉਹ ਇੱਕ ਪੇਜ ਤੇ ਨਹੀਂ ਨੇ, ਪਰ ਇੱਥੇ ਦੋਨੋਂ ਹੀ ਇੱਕ ਪੇਜ ਤੇ ਨੇ ਔਰ ਕੈਮਿਸਟਰੀ ਵੀ ਉਹਨਾਂ ਦੀ ਮਿਲਦੀ ਹੈ। ਔਰ ਮੈਂ ਸਮਝਦਾ ਕਿ ਇਹ ਜਿਹੜਾ ਕਸ਼ਮੀਰ ਦਾ ਆਲਰੇਡੀ ਅਫਗਾਨਿਸਤਾਨ ਵੀ ਮੁੱਦਾ ਹੋ ਸਕਦਾ ਕਿ ਕਸ਼ਮੀਰ ਨਾ ਹੁੰਦਾ ਫਿਰ ਵੀ ਜਨਰਲ ਬਾਜਵਾ ਦੀ ਜਿਹੜੀ ਹੈ ਰੀਅਪਾਇੰਟਮੈਂਟ ਹੁੰਦੀ, ਕਿਉਂਕਿ ਅਫਗਾਨਿਸਤਾਨ ਜਦੋਂ ਅਜੇ ਨੈਗੋਸ਼ੀਏਸ਼ਨ ਫਾਈਨਲ ਸਟੇਜ ਤੇ ਚੱਲ ਰਹੀ ਹੈ, ਇਹਦੇ ਬਾਵਜੂਦ ਕਿ ਜਿਹੜੀਆਂ ਏਜੰਸੀਆਂ ਨੇ ਔਰ ਉਹ ਭਾਰਤ ਦੀਆਂ ਹੋਣ ਜਾਂ ਬਾਹਰਲੇ, ਉਹਨਾਂ ਨੇ ਆਪਣਾ ਕੰਮ ਫੜਿਆ ਹੋਇਆ। ਪਹਿਲਾਂ ਕੋਇਟਾ ਦੇ ਵਿੱਚ ਤਾਲਿਬਾਨ ਲੀਡਰ ਜਿਹੜਾ ਨੈਗੋਸ਼ੀਏਸ਼ਨ ਨੂੰ ਲੀਡ ਕਰ ਰਿਹਾ, ਉਹਦਾ ਭਰਾ ਮਾਰਿਆ ਗਿਆ ਮਸਜਿਦ ਦੇ ਵਿੱਚ। ਔਰ ਕੱਲ ਇੱਕ ਵੱਡੀ ਵੈਡਿੰਗ ਪਾਰਟੀ ਜਿਹੜੀ ਕਾਬਲ ਦੇ ਵਿੱਚ ਹੋ ਰਹੀ ਸੀ ਸ਼ੀਆ ਨੇਬਰਹੁੱਡ ਦੇ ਵਿੱਚ, ਉਹਦੇ ਸੁਸਾਈਡ ਬੰਬਰ ਨੇ ਬਲਾਸਟ ਕਰਕੇ 65-70 ਜਿਨ੍ਹਾਂ 'ਚ ਬੱਚੇ ਬੀਬੀਆਂ, ਬੜਾ ਦਰਦਨਾਕ ਜਿਹਾ ਸੀਨ ਹੈ, ਮਾਰ ਦਿੱਤੇ ਨੇ, ਸੈਂਕੜਿਆਂ ਜ਼ਖਮੀ ਨੇ। ਔਰ ਇਹ ਜਿਹੜਾ ਸਿਰ ਕੱਢ ਰਹੇ ਨੇ ਉਧਰ ਹੁਣ, ਕਿਉਂਕਿ ਤਾਲਿਬਾਨ ਗੱਲਬਾਤ ਕਰ ਰਹੇ ਨੇ, ਜਿਹੜੇ ਉਹਨੂੰ ਸੈਬੋਟਾਜ ਕਰਨਾ ਚਾਹੁੰਦੇ ਨੇ, ਜ਼ਿੰਮੇਵਾਰੀ ਤਾਲਿਬਾਨ ਨੇ ਕਿਹਾ ਬਿਲਕੁਲ ਇਦਾਂ ਦੀ ਹਰਕਤ ਅਸੀਂ ਨਹੀਂ ਕਰਦੇ ਔਰ ਇਸ ਦਾ ਗੱਲਬਾਤ ਕਰ ਰਹੇ ਹਾਂ, ਔਰ ਇਸਲਾਮਿਕ ਸਟੇਟ ਨੇ ਉਹਦੀ ਜ਼ਿੰਮੇਵਾਰੀ ਲਈ ਹੈ। ਹੁਣ ਇਸ ਦੇ ਪਿੱਛੇ ਕੌਣ ਹੈ ਇਹ ਕੋਈ ਜਾਣਨਾ ਜਾਂ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੈ। ਜਿਹਨੂੰ ਇਹ ਸੂਟ ਨਹੀਂ ਕਰਦਾ ਵੀ ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਉਹ ਸਿਰੇ ਚੜੇ, ਔਰ ਪਾਕਿਸਤਾਨ ਜ਼ਾਹਰ ਹੈ ਉਹਨੂੰ ਕ੍ਰੈਡਿਟ ਵੀ ਹੋਏਗਾ ਔਰ ਪਾਕਿਸਤਾਨ ਦੀ ਸਟੇਬਿਲਿਟੀ ਵੱਲ ਵੀ ਇਹ ਕਦਮ ਹੋਣਗੇ। ਸੋ ਉੱਥੇ ਕਈ ਕੁਝ ਚੱਲ ਰਿਹਾ। ਸੋ ਇਸ ਕੰਟੈਕਸਟ ਦੇ ਵਿੱਚ ਆਲ ਆਫ ਏ ਸਡਨ ਕਸ਼ਮੀਰ ਮੁੱਦੇ ਦਾ ਆਣਾ, ਔਰ ਮੈਂ ਸਮਝਦਾ ਹਾਂ ਵੀ ਕਸ਼ਮੀਰ ਮੁੱਦੇ ਦੇ ਉੱਤੇ ਇਮਰਾਨ ਖਾਨ ਨੂੰ ਭਾਵੇਂ ਉਹਨਾਂ ਦੇ ਡਿਟਰੈਕਟਰਸ ਵੀ ਨੇ ਉੱਥੇ ਜਿਹੜੇ ਨੈਗੇਟਿਵ ਗੱਲਾਂ ਕਰਦੇ ਨੇ, ਪਰ ਇਹ ਤਾਂ ਕ੍ਰੈਡਿਟ ਦੇਣਾ ਬਣਦਾ ਹੈ ਕਿ ਕਸ਼ਮੀਰ ਮੁੱਦੇ ਨੂੰ ਜਿਵੇਂ ਉਹਨਾਂ ਨੇ ਪਹਿਲੇ 72 ਘੰਟੇ ਥੋੜੀ ਜਿਹੀ ਸਲੰਬਰ ਦਿਖਾਇਆ, ਲੇਕਿਨ ਫਿਰ ਉਹਨਾਂ ਨੇ ਅਗਰੈਸਿਵਲੀ ਡਿਪਲੋਮੈਟਿਕ ਲੈਵਲ ਤੇ ਵੀ, ਲੋਕਾਂ 'ਚ ਵੀ, ਜਿਵੇਂ ਆਪ ਉਹਨਾਂ ਨੇ ਜਾ ਕੇ ਸੋਲੀਡੈਰਿਟੀ ਡੇ ਔਰ ਇੰਡੀਆ ਦਾ ਬਲੈਕ ਡੇ ਔਰ ਦੁਨੀਆ ਭਰ ਜਿਵੇਂ ਸਿੱਖ ਔਰ ਕਸ਼ਮੀਰੀ ਟੁਗੈਦਰ ਆਏ ਭਾਰਤ ਦੇ ਵਿੱਚ, ਇਸ ਗੱਲ ਨੇ ਵੀ ਬਵਾਲ ਮਚਾਇਆ ਹੋਇਆ ਹੈ। ਪਾਕਿਸਤਾਨ ਦਾ ਮੀਡੀਆ ਪਹਿਲੀ ਵਾਰ ਉਹਨਾਂ ਨੂੰ ਇਹ ਸਾਰੇ ਫੈਕਟਰ 'ਚ ਹੋਰ ਵੀ ਦਿਲਚਸਪੀ ਹੋਈ, ਔਰ ਸਾਡੀਆਂ ਬਹੁਤ ਸਾਰੀਆਂ ਲਿਖਤਾਂ ਸਾਡੇ ਵੀਰਾਂ ਦੀਆਂ ਪਾਕਿਸਤਾਨ 'ਚੋਂ ਨੇ, ਜਿਨ੍ਹਾਂ ਨੇ ARY ਦੇ ਉੱਤੇ ਦੇਖਿਆ, ਜਿਨ੍ਹਾਂ ਨੇ UN ਦੀ ਸਪੀਚ ਜਿਹੜੀ ਹੈ ਉਹ ਆਲਮੋਸਟ ਵਾਇਰਲ ਹੀ ਹੋਈ, ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਦੀ ਦਿਲਚਸਪੀ ਵੀ ਹੈ ਇਸ ਸਾਰੇ ਕਿ ਕੀ ਹੈ। ਸੋ ਕੁੱਲ ਮਿਲਾ ਕੇ ਇਹ ਸਾਰਾ ਸਿਨੈਰੀਓ ਹੈ ਜਿਹਦੇ 'ਚ ਕਿ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਉਹਨਾਂ ਲਈ ਚੈਲੰਜ ਵੀ ਵੱਡਾ ਹੈ, ਬਟ ਵੱਡਾਪਨ ਵੀ ਉੱਥੋਂ ਹੀ ਨਿਕਲਦਾ ਹੈ ਜਾਂ ਫਾਈਨਲੀ ਜਿਹੜਾ ਵੱਡੇ ਚੈਲੰਜ ਨੂੰ ਲੈਂਦਾ। ਛੋਟੇ ਮੋਟੇ ਪਹਿਲਵਾਨਾਂ ਨੂੰ ਜਿੱਤ ਕੇ ਤਾਂ ਰੁਮਾਲੀ ਨਹੀਂ ਮਿਲਦੇ, ਉਦੋਂ ਵੱਡੇ ਪਹਿਲਵਾਨ ਨੂੰ ਢਾਓ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇੰਡੀਅਨਸ ਦੀ ਬੁਖਲਾਹਟ ਹੈ ਸਣੇ ਰਾਜਨਾਥ ਸਿੰਘ ਦੇ, ਔਰ ਇਹ ਜਿਹੜੇ ਇਹਨਾਂ ਨੂੰ ਜਿਹੜਾ ਇਸ ਵੇਲੇ ਹੁਣ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਈ ਮਾਮਲੇ, ਇਹ ਵੀ ਇੱਕ ਸਕਸੈਸ ਹੈ, ਕਿਉਂਕਿ ਪਾਕਿਸਤਾਨ ਆਫਟਰ ਅ ਲੌਂਗ ਟਾਈਮ, ਮੇਰਾ ਖਿਆਲ ਹੈ 71 ਦੀ ਜੰਗ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਸਰਕਲ 'ਚ ਵੀ ਇੱਕ ਡਿਫੀਟਿਸਟ ਫੀਲਿੰਗ ਆ ਗਈ ਸੀ, ਔਰ ਫਿਰ ਉਹ ਸਮਝੌਤਿਆਂ ਦੀ ਗੱਲ ਜ਼ਿਆਦਾ ਕਰਦੇ ਸੀ। ਉਸੇ ਰਜੀਮ 'ਚ ਮੁਸ਼ਰਫ ਦੇ ਜ਼ਮਾਨੇ 'ਚ ਜ਼ਿਆਦਾ ਹੋਈ, 5 ਬਲਾਕ ਬਣਾ ਲਓ, ਬਾਰਡਰ ਪੋਰਸ ਹੋ ਜਾਏ। ਮਨਮੋਹਨ ਸਿੰਘ ਦੇ ਵੇਲੇ ਵੀ ਇਹੀ ਗੱਲਬਾਤ ਸੀ, ਜਿਹੜੀ ਉਹ ਬੱਸਾਂ ਚਲਾ ਦਿੱਤੀਆਂ ਇੱਥੋਂ ਰਾਵਲਾਕੋਟ ਤੇ ਪੁੰਛ ਤੇ ਫਲਾਣਾ ਤੇ ਢਿਮਕਾ। ਲੇਕਿਨ ਹੁਣ ਵਾਪਸ ਅੱਜ ਹੀ ਪਾਕਿਸਤਾਨ ਦੇ ਇੱਕ ਸੀਨੀਅਰ ਡਿਪਲੋਮੈਟ ਨੇ ਇੱਕ TV ਚੈਨਲ ਨੂੰ ਕਿਹਾ, ਉਹਨੂੰ ਪੁੱਛਿਆ ਜੀ ਫਾਈਨਲ ਸੋਲੂਸ਼ਨ ਕੀ ਹੈ, ਉਹਨੇ ਕਿਹਾ ਜੀ ਡਿਪਲੋਮੇਸੀ ਚੋਂ ਵੀ ਕੁਝ ਨਹੀਂ ਨਿਕਲਣਾ, ਜਾਂ ਹੁਣ ਹੋਏਗੀ ਜੰਗ ਜਾਂ ਪ੍ਰੌਕਸੀ ਵਾਰ। ਸੋ ਜ਼ਾਹਰ ਹੈ ਕਿ ਵੀ ਇਹ ਵੀ ਪਾਕਿਸਤਾਨ ਦਾ ਰਿਜ਼ੋਲਵ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗਾ ਵੀ ਕਿਸ ਡਾਇਰੈਕਸ਼ਨ 'ਚ। ਪਰ ਇਹ ਜਿਹੜਾ ਆਰਟੀਕਲ ਖਾਸ ਤੌਰ ਤੇ ਮਿਸਟਰ MK ਭੱਦਰ ਕੁਮਾਰ
ਜਿਹੜੇ ਕਿ ਐਂਬੈਸਡਰ ਰਹੇ ਨੇ ਇੰਡੀਆ ਦੇ ਔਰ ਬੜੀ ਫੇਅਰ ਪਹੁੰਚ ਹੁੰਦੀ ਹੈ ਜੀ ਉਹਨਾਂ ਨੇ ਇਸ ਦਾ ਟਾਈਟਲ ਹੀ ਦਿੱਤਾ ਹੈ ਯੂਐਸ ਇੰਟਰਸਟ ਐਂਡ ਯੂਐਨ ਇੰਟਰੂਜਨ ਕਿ ਅਮਰੀਕਾ ਦੀ ਦਿਲਚਸਪੀ ਔਰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹੈ ਦਖਲਅੰਦਾਜ਼ੀ the implication can't be underestimated even if India puts on a brave face ਕਿ ਇਹ ਭਾਵੇਂ ਖੱਬੀ ਖਾਨ ਆਪਣੇ ਆਪ ਨੂੰ ਕਹੀ ਜਾਣ ਜੀ ਪਰ ਜੋ ਹੋਇਆ ਉਹਨੇ ਥੱਲੇ ਸੁੱਟ ਦਿੱਤਾ ਇਹਨਾਂ ਨੂੰ ਔਰ ਉਹਨੇ ਸ਼ੁਰੂਆਤ ਹੀ ਕੀਤੀ India could not prevent the consultative meeting of UN Security Council regarding J&K developments. A meeting listed under India-Pakistan question has taken place after half a century. The Indian diplomacy took care for decades that such a thing never happened, not even during the blood-soaked period of early 1990s in the valley. ਕਿ 1990 ਜਦੋਂ ਵੈਲੀ 'ਚ ਖੂਨ ਵਗ ਰਿਹਾ ਸੀ ਉਦੋਂ ਵੀ ਭਾਰਤੀ ਡਿਪਲੋਮੈਟਸ ਦੀ ਇਹ ਸਕਸੈਸ ਸੀ ਕਿ ਉਹਨਾਂ ਨੇ ਮੀਟਿੰਗ ਨਹੀਂ ਹੋਣ ਦਿੱਤੀ ਪਰ ਹੁਣ ਇਹ ਹੋਣਾ ਹੀ ਇਹਨਾਂ ਦੀ ਜਿਹੜੀ ਹੈ ਉਹ ਇੱਕ ਹਾਰ ਹੈ ਉਹਨੂੰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇੰਡੀਆ ਇੱਕ ਪਾਸੇ ਕਹੀ ਜਾਂਦਾ ਜੀ ਕਿ ਯੂਐਨ ਨੇ ਐਪਰੀਸ਼ੀਏਟ ਕੀਤਾ ਇੰਡੀਆ ਐਫਰਟ ਔਰ ਪਰ ਉਹਨੇ ਕਿਹਾ ਵੀ ਇਹ ਨਹੀਂ ਹੈ ਦਾ ਬਰੀਫਿੰਗ ਐਟ ਕਲੋਜ਼ ਹੁਣ ਜਿਹੜੀ ਗੱਲ ਇਸ ਤਰ੍ਹਾਂ ਹੀ ਸਾਹਮਣੇ ਆਈ ਕਿਉਂਕਿ ਜਦੋਂ 15 ਮੈਂਬਰਾਂ ਦੀ ਮੀਟਿੰਗ ਹੋਈ ਦੋ ਐਕਸਪਰਟਸ ਜਿਹੜੇ ਨੇ ਉਹਨਾਂ ਨੇ ਬਰੀਫਿੰਗ ਦਿੱਤੀ ਇੱਕ ਉਹਨਾਂ ਦੇ ਵਿੱਚ ਕਿਉਂਕਿ ਜਦੋਂ ਯੂਐਨ ਰੈਜ਼ੋਲੂਸ਼ਨ ਹੋਏ ਨੇ ਤੇ ਮਿਲਟਰੀ ਆਬਜ਼ਰਵਰਸ ਦੋਨੋਂ ਪਾਸੇ ਦੋਨੋਂ ਕਸ਼ਮੀਰਾਂ 'ਚ ਬਿਠਾਏ ਹੋਏ ਨੇ ਸੋ ਉਹਨਾਂ ਨੇ ਕਿਹਾ ਕਿ ਦਾ ਬਰੀਫਿੰਗ ਐਟ ਦਾ ਕਲੋਜ਼ਡ ਡੋਰ ਮੀਟਿੰਗ ਬਾਈ ਯੂਨਾਈਟਿਡ ਨੇਸ਼ਨਸ ਅਸਿਸਟੈਂਟ ਸੈਕਟਰੀ ਜਨਰਲ ਆਸਕਰ ਟਰੈਨਕੋ ਹੁਣ ਅਸਿਸਟੈਂਟ ਸੈਕਟਰੀ ਜਨਰਲ ਨੰਬਰ 2 ਤੇ ਹੈ ਸੈਕਟਰੀ ਜਨਰਲ ਉਹਦੀ ਜਿਹੜੀ ਬਰੀਫਿੰਗ ਸੀ ਐਂਡ ਕਮਾਂਡਰ ਆਫ ਦਾ ਯੂਨਾਈਟਿਡ ਨੇਸ਼ਨਸ ਮਿਲਟਰੀ ਆਬਜ਼ਰਵਰ ਗਰੁੱਪ ਇਨ ਇੰਡੀਆ ਐਂਡ ਪਾਕਿਸਤਾਨ ਲੈਫਟੀਨੈਂਟ ਜਨਰਲ ਕਾਰਲੋਸ ਲੋਇਟੀ ਇਹਨਾਂ ਦੋਨਾਂ ਨੇ ਬਰੀਫਿੰਗ ਦਿੱਤੀ ਹੈ ਯੂਐਨ ਦੇ ਅਸਿਸਟੈਂਟ ਸੈਕਟਰੀ ਜਨਰਲ ਨੇ ਔਰ ਉਹਨਾਂ ਦਾ ਜਿਹੜਾ ਮਿਲਟਰੀ ਆਬਜ਼ਰਵਰ ਗਰੁੱਪ ਦਾ ਚੀਫ ਹੈ ਜਿਹਦਾ ਨਾਮ ਉਹਨਾਂ ਨੇ ਮੈਂ ਰਿਪੀਟ ਕੀਤਾ ਹੁਣੇ that briefing went against India. ਹੁਣ ਇਹ ਇੱਕ ਬੜੀ ਅਹਿਮ ਗੱਲ ਹੈ ਜਿਹਨੂੰ ਨਾ ਪਾਕਿਸਤਾਨੀ ਮੀਡੀਆ ਜਾਂ ਉਹਨਾਂ ਦੀ ਐਂਬੈਸਡਰ ਨੇ ਤਾਂ ਚਲੋ ਉੱਥੇ ਕੀ ਕਹਿਣਾ ਸੀ ਪਰ ਕਈ ਵਾਰੀ ਜਦੋਂ ਤੁਸੀਂ ਕੋਈ ਖਬਰ ਦੇਣੀ ਹੁੰਦੀ ਹੈ ਕਿ ਵਾਰੀ ਤੁਸੀਂ ਹਾਲਾਂ ਇੰਡੀਆ ਪਾਕਿਸਤਾਨ ਉਹਦੇ ਚ ਮੌਜੂਦ ਵੀ ਨਹੀਂ ਸੀ ਬਟ ਜ਼ਾਹਰ ਹੈ ਸੋਰਸ ਤਾਂ ਤੁਹਾਡੇ ਕੋਲ ਨੇ ਹੁਣ ਇਹ ਭੱਦਰ ਕੁਮਾਰ ਕਹਿ ਰਿਹਾ ਵੀ ਦੋਨਾਂ ਨੇ ਅਸਿਸਟੈਂਟ ਸੈਕਟਰੀ ਜਨਰਲ ਨੇ ਜਿਹੜੀ ਬਰੀਫਿੰਗ ਦਿੱਤੀ ਔਰ ਜਿਹੜਾ ਮਿਲਟਰੀ ਆਬਜ਼ਰਵਰ ਗਰੁੱਪਸ ਹੈ ਉਹਨਾਂ ਨੇ ਅਗੇਂਸਟ ਇੰਡੀਆ ਜਿਹੜੀ ਹੈ ਉਹ ਦਿੱਤੀ ਹੈ ਉਹਨਾਂ ਨੇ ਫਿਰ ਕਿਹਾ ਇਹ ਜਿਹੜਾ ਰਿਪੋਰਟ ਹੈਜ਼ ਰਿਪੀਟਡਲੀ ਯੂਐਨ ਸੈਕਟਰੀ ਜਨਰਲ ਐਂਟੋਨੀਓ ਗੁਟੇਰਸ had repeatedly voiced concern especially over the rights situation and also referred to UN resolutions on Kashmir and UN Charter. We already Secretary General the UN Charter ਦੀ ਗੱਲ ਹੀ ਕਰਦੇ ਨੇ ਫਿਰ the sense of the meeting appears to have been that member countries urged India and Pakistan to refrain from actions. ਇਹ ਉਹਨਾਂ ਨੇ ਇਹ ਕਹਿ ਕੇ ਐਂਡ 'ਚ ਕਿਹਾ ਕਿ it is a mixed bag of good, bad and ugly. ਹੁਣ ਇੰਡੀਆ ਲਈ ਦੋ ਸਿਚੁਏਸ਼ਨਸ ਨੇ ਬੈਡ ਐਂਡ ਅਗਲੀ ਹੁਣ ਅਗਲੀ ਤਾਂ ਇਹੀ ਹੈ ਕਿ ਵੀ ਯੂਐਨ 'ਚ ਡਿਸਕਸ ਹੋਈ ਸਿਕਿਉਰਿਟੀ ਕਾਉਂਸਲ 'ਚ ਔਰ ਜੇ ਰਸ਼ੀਆ ਔਰ ਦੂਸਰੇ ਜਿਹੜੇ ਨੇ ਅਗੇਂਸਟ ਭੁਗਤਦੇ ਨੇ ਔਰ ਮਿਲਟਰੀ ਆਬਜ਼ਰਵਰ ਗਰੁੱਪ ਔਰ ਅਸਿਸਟੈਂਟ ਸੈਕਟਰੀ ਜਨਰਲ ਆਪਣੀ ਰਿਪੋਰਟ 'ਚ ਇੰਡੀਆ ਨੂੰ ਦੋਸ਼ੀ ਠਹਿਰਾਉਂਦੇ ਨੇ ਇਸ ਤੋਂ ਅਗਲੀ ਉਹਨਾਂ ਦੇ ਕੀ ਹੋਏਗਾ ਹੋਰ ਔਰ ਫਿਰ ਉਹਨਾਂ ਨੇ ਕਿਹਾ ਦਾ ਡਾਊਨ ਸਟ੍ਰੀਮ ਇੰਪਲੀਕੇਸ਼ਨਸ ਕੈਨ ਨਾਟ ਬੀ ਅੰਡਰ ਐਸਟੀਮੇਟਡ ਈਵਨ ਇਫ ਅ ਬ੍ਰੇਵ ਫੇਸ ਇਜ਼ ਪੁੱਟ ਔਨ ਇਟਸ ਡੋਮੈਸਟਿਕ ਓਪੀਨੀਅਨ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਪਹਿਲਾਂ ਹੀ ਵਾਰਨ ਕਰ ਦਿੱਤਾ ਕਿ ਵੀ ਇਹ ਸਾਰਾ ਜਿਹੜਾ ਹੈ ਹੁਣ ਇਹ ਬਿਗਨਿੰਗ ਹੋਈ ਹੈ ਅਸੀਂ ਅੱਗੇ ਤੁਰਾਂਗੇ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਵਾਸ਼ਿੰਗਟਨ ਬੇਸਡ ਡਿਪਲੋਮੈਟ ਮੈਗਜ਼ੀਨ ਦੇ ਵਿੱਚ ਉਹਨਾਂ ਨੇ ਕਿਹਾ ਕਿ Delhi's decision on J&K has opened a geopolitical Pandora's box. To quote him, Delhi's move in Kashmir is likely to complicate future talks on finalizing the border between India and China. India's consolidation of autonomy over Ladakh and by extension Aksai Chin will set up a new challenge as the two countries continue a dialogue on the border. ਉਹਨਾਂ ਨੇ ਕਿਹਾ ਜੀ ਇਹ ਦੋਨੋਂ ਸਾਈਡਸ ਤੇ ਜਿਹੜਾ ਇਹਨਾਂ ਨੇ ਕੀਤਾ ਹੈ ਪਾਕਿਸਤਾਨ ਨਾਲ ਵੀ ਔਰ ਚਾਈਨਾ 'ਚ ਵੀ ਅਕਸਾਈ ਚੇਨ ਔਰ ਦੂਜੇ ਇਹ ਪੈਂਡੋਰਾਸ ਬਾਕਸ ਖੋਲ ਦਿੱਤਾ ਜਿਵੇਂ ਭੂਤ ਨਿਕਲਦੇ ਨੇ ਵੀ ਇੱਕ ਦੂਜਾ ਫਿਰ ਕੋਈ ਵਾਪਸ ਨਹੀਂ ਵੜਦਾ ਜਿਵੇਂ ਕੈਨ ਆਫ ਵਰਮਸ ਵੀ ਕਹਿੰਦੇ ਨੇ ਕਿ ਵੀ ਤੁਸੀਂ ਉਹ ਕੀੜਿਆਂ ਦਾ ਖੋਲ ਦਿੱਤਾ ਫਿਰ ਕਿਹੜੇ ਕੀੜਿਆਂ ਨੂੰ ਫੜ ਕੇ ਪਾਓਗੇ ਘੁੰਮ ਰਹੇ ਹੁੰਦੇ ਨੇ ਸਾਰੇ ਪਾਸੇ ਸੋ ਕੁੱਲ ਮਿਲਾ ਕੇ ਔਰ ਇਹ ਈਵਨ ਜਿਹੜਾ ਹੁਣ ਟ੍ਰਿਬਿਊਨ ਦਾ ਐਡੀਟਰ ਜਿਹਨੇ ਬਿਲਕੁਲ ਆਰਐਸਐਸ ਦਾ ਜਿਹੜਾ ਉਹ ਸਭ ਸ਼ਰਮ ਹਿਆ ਲਾ ਕੇ ਉਹਨਾਂ ਦਾ ਵਕੀਲ ਬਣਿਆ ਹੁੰਦਾ ਇਹਦਾ ਵੀ ਅੱਜ ਜਦੋਂ ਮੈਂ ਐਡੀਟੋਰੀਅਲ ਦੇਖਿਆ ਮੈਂ ਕਿਹਾ ਵੀ ਇਹ ਇਹਨਾਂ ਨੂੰ ਕਾਫੀ ਅੰਦਰ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਇਹਨਾਂ ਦੇ ਹੱਕ 'ਚ ਨਹੀਂ ਇਹ ਤਾਂ ਰਾਦਰ ਇਹਨਾਂ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਗਿਆ ਉਹਨੇ
एडिटोरियल लिखा ट्रिब्यून ने, रीओपनिंग कश्मीर एट यूनाइटेड नेशन सिक्योरिटी काउंसिल द स्टार्ट ऑफ एन एक्सटेंडेड सीजन ऑफ फायर फाइटिंग। कि ये जड़ा एक नवा सीजन हुण शुरू हो गया भी असी तो एन साफ करके उत्थों क्लीयर किया होया सी। फिर उन्हें भी ये गल कह के ते उहदे च उन्हें ये कहा कि भी ये सारे चों जड़ा then there was Russia's unkind cut in seeking the implementation of UN Security Council resolutions on Kashmir while backing India as well. Perhaps Moscow was striking back for India's broadcast of a confidential conversation with its diplomats who had completely supported New Delhi. क्योंकि ऑलरेडी रशियन एम्बेसडर ने किया सी, कॉन्फिडेंशियल से पब्लिक करता है। उन्हें कहा जी रशिया ने भी उत्थे भारत का जलूस कढ़ दिता है कि दूजे पासे भुगत्या। फिर उन्होंने कहा भी चाइना ने जड़ा है वो भी अपना नाइफ ट्विस्ट किया है और खुल के जड़ा है वो बाहर आया। और इहदे मुताबिक ट्रिब्यून दे ओनली US एंड फ्रांस कंप्लीटली सपोर्टेड इंडिया। हुण ये भी मैनूं डाउट लगता है क्योंकि US ने जो उत्थों निकलने अफगानिस्तान चों तो की है, पर इसका ये मनना कि इहदे चाइना रशिया और इंग्लैंड तीन ताकतां उस मीटिंग दे विच अगेंस्ट भुगतियां ने। और ये जड़ा एक ही नहीं है, रशिया के हवाले नाल जड़ी एक होर खबर लगी है, दखन हैरल्ड इन्हां दी अखबार है प्रोमिनेंट, रशिया स्टन्स इंडिया इनवोक्स UN रेजोल्यूशंस ऑन कश्मीर। कि भी रशिया का स्टैंड देख के तो भारत की खाने हो गई कि भी उन्हें यूनाइटेड नेशंस दे। फिर उन्हें क्या मच टू New Delhi's surprise, Russia on Friday referred to the Charter and resolutions of United Nations while expressing hope that India and Pakistan would settle the dispute over Kashmir. और उन्होंने ये दखन हेराल्ड ने जो ट्रिब्यून ने क्या जहाँ मिस्टर भद्रा कुमार ने क्या उत्ते स्टैंप ला दी है कि 3 मेजर मैंबर, हालांकि मैनू भी ये लगता सी कि लै दे के चाइना दे नाल जिथे हुण इन्हां दी अमरीका चाइना चल रही है, लेकिन रशिया भी जड़ा कश्मीर के मुद्दे ते UN सिक्योरिटी काउंसिल रेजोल्यूशंस ते आ गया, चाइना ने तो मैंशन किया ही किया और ईवन इंग्लैंड ने भी जड़ा है इस बार। ये भी एक बहुत क्योंकि क्लोज डोर है, हुण ये जड़ियां भेद दियां गल्लां ने ये बाहर आ रही ने। और जड़ा ये कह रहे हैं जी अमरीका बड़ा डट के आया, ये डट के आया हुंदा तो फिर मोदी दे कान खिंच के खोते जिन्हें करने वाली लंबी कन्वरसेशन ना होंदी। पहला ही वो कह चुका भी मैनू मोदी ने कहा सी भी करा, हुण पता नहीं ये अंग्रेजी की बोलता है। जिवें अज ही किसी ने लिखा हुआ सी लैटर के डिस्कवरी चैनल ते मोदी जड़ा है वो कर रहा है, कहता भी वो हॉरीबल इंग्लिश की, वो कहते भी ये बिल्कुल ही अनपढ़ है, इन्हों कहो 8वीं का सर्टिफिकेट दिखाओ। सो हुण पता नहीं इंटरप्रेटर ने गल की होनी है कि पर ये ट्रंप ने यही कहा होना है कि भी जड़ा ये तुसी जो भी किया है इसनूं देखो भी किधर नूं गा, क्योंकि उन्होंने भी नज़र आ रहा है कि हालां अमरीका का कोई की इंटरस्ट है, हर कोई अपने इंटरस्ट देखता है अफगानिस्तान के हवाले नाल। पर चंगा हुंदा है कि जे ईवन जदों विचोलगी की गल भी पाकिस्तान नूं कही भी तुसी तालिबान दे नाल करो, पाकिस्तानी हुकूमत ये मौकफ लैंदी कि जी इस दे नाल कश्मीर नूं भी अटैच करो, क्योंकि जम्मू कश्मीर अफगानिस्तान च जे पीस का डायलॉग कंप्लीट भी हो जाता है तो उत्थों जड़े निकलने ने उन्होंने जम्मू कश्मीर च आके फिर शुरू कर देना दोवें पासों, तो इस नूं भी नाल करो। फिर जे इस किस्म की कंडीशनिंग नाल कीती हुंदी तो फिर शायद ये इन्ना हौसला भी ना करते, पर किते ना किते मैं समझदा भी एक डिप्लोमैटिक फेल्योर रही। बिल्कुल इस सब की जानकारी देने लिए तुहाडा बहुत बहुत शुक्रिया। इत्थे लैने ब्रेक तो पहला असीं प्रदर्शकों ते ਸਰੋਤਿਆਂ ਨੂੰ हमेशा तरह दस दिए व्यूअर्स, जिस तरह कि तुसीं जानते हो कि TV 84 एक पंथक चैनल है। TV 84 सिखां कश्मीरियां ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਤੇ 36-01 37th Avenue Long Island City ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ व्यूअर्स। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।